ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TVT4 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ ਵਿੱਚ ਇਸ ਹਫਤੇ ਦੇ ਅਖੀਰਲੇ ਪ੍ਰੋਗਰਾਮ ਦੇ ਵਿੱਚ ਅਸੀਂ ਪੈਨਲ ਡਿਸਕਸ਼ਨ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਏ ਹਾਂ। ਇਸ ਹਫਤੇ ਦੀਆਂ ਜਿਹੜੀਆਂ ਅਹਿਮ ਘਟਨਾਵਾਂ ਨੇ ਉਹਨਾਂ ਬਾਰੇ ਅਸੀਂ ਜਿਹੜੀ ਹੈਗੀ ਹੈ ਵਿਚਾਰ ਚਰਚਾ ਕਰਾਂਗੇ, ਖਾਸ ਤੌਰ ਤੇ ਸਿੱਖ ਪਰਸਪੈਕਟਿਵ ਤੋਂ। ਉਹ ਇੰਡੀਆ ਤੇ ਪਾਕਿਸਤਾਨ ਦੇ ਰਿਲੇਸ਼ਨਸ ਹੋਣ ਜਾਂ ਇੰਟਰਨੈਸ਼ਨਲ ਜਿਹੜੀਆਂ ਚੇਂਜਸ ਆ ਰਹੀਆਂ ਨੇ ਆਪਸੀ ਮੁਲਕਾਂ ਦੇ ਸਬੰਧਾਂ ਦੇ ਵਿੱਚ ਸਿੱਖ ਨੁਕਤਾ ਨਿਗਾਹ ਤੋਂ ਉਹਨਾਂ ਦੀ ਕੀ ਅਹਿਮੀਅਤ ਹੈ, ਇਸ ਬਾਰੇ ਵਿਚਾਰ ਚਰਚਾ ਦੇ ਲਈ ਅੱਜ ਸਾਡੇ ਨਾਲ ਸਲੀਮ ਮਲਿਕ ਸਾਹਿਬ ਜਿਹੜੇ ਕਿ ਸੀਨੀਅਰ ਜਰਨਲਿਸਟ ਨੇ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਾਡੇ ਨਾਲ ਇਸ ਵਕਤ ਮੌਜੂਦ ਨੇ। ਆਓ ਇਹਨਾਂ ਦੋਵਾਂ ਸ਼ਖਸੀਅਤਾਂ ਦੇ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਮਲਿਕ ਸਾਹਿਬ ਤੁਹਾਡਾ ਵੀ ਸਵਾਗਤ ਹੈ ਤੇ ਡਾਕਟਰ ਸਾਹਿਬ ਸਵਾਗਤ ਹੈ ਜੀ। अस्सलाम वालेकुम, वाहिगुरू जी का खालसा वाहिगुरू जी की फतेह जी। ਮਲਿਕ ਸਾਹਿਬ ਸ਼ੁਰੂਆਤ ਮੈਂ ਤੁਹਾਡੇ ਕੋਲੋਂ ਕਰਨਾ ਚਾਹੂੰਗਾ, ਜਿਵੇਂ ਕਿ ਅਸੀਂ ਪਿਛਲੇ ਸਮੇਂ ਦੇ ਵਿੱਚ ਵੀ ਵਿਚਾਰ ਚਰਚਾ ਕੀਤੀ ਹੈ ਕਰਤਾਰਪੁਰ ਕੋਰੀਡੋਰ ਦੇ ਉੱਤੇ, ਖਾਸ ਤੌਰ ਤੇ ਜਿਹੜਾ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਦਿਹਾੜਾ ਹੈ ਉਹਨੂੰ ਮੁੱਖ ਰੱਖਦਿਆਂ ਜਿਹੜੀਆਂ ਸੈਲੀਬ੍ਰੇਸ਼ਨਸ ਨੇ ਦੁਨੀਆ ਭਰ ਦੇ ਵਿੱਚ ਹੋਣ ਜਾ ਰਹੀਆਂ ਨੇ, ਉਹਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ। ਨਨਕਾਣਾ ਸਾਹਿਬ ਉਹ ਸੈਂਟਰ ਹੈ, ਕਰਤਾਰਪੁਰ ਸਾਹਿਬ ਪਾਕਿਸਤਾਨ ਦੀ ਧਰਤੀ ਇਸ ਵਕਤ ਜਿੱਥੇ ਵੱਡੇ ਲੈਵਲ ਤੇ ਜਿਹੜੀਆਂ ਸੈਲੀਬ੍ਰੇਸ਼ਨਸ ਨੇ ਉਹ ਹੋਣ ਜਾ ਰਹੀਆਂ ਨੇ ਤੇ ਉਹਦੀ ਮੈਂ ਸ਼ੁਰੂਆਤ ਕਹੂੰਗਾ ਹੋ ਚੁੱਕੀ ਹੈ। ਜਿਹੜਾ ਨਗਰ ਕੀਰਤਨ ਅਸੀਂ ਦੇਖਿਆ ਕਿ ਪਹਿਲੀ ਵਾਰ ਹੋਇਆ ਇਹ ਜਿਹੜਾ ਨਗਰ ਕੀਰਤਨ ਹੈ ਪਾਕਿਸਤਾਨ ਤੋਂ ਨਨਕਾਣਾ ਸਾਹਿਬ ਤੋਂ ਬਾਰਡਰ ਰਾਹੀਂ ਹੁੰਦਾ ਹੋਇਆ ਜਿਹੜਾ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਪਹੁੰਚਿਆ। ਇਹ ਇੱਕ ਬੜੀ ਹੀ ਮੈਂ ਕਹੂੰਗਾ ਇਤਿਹਾਸਕ ਗੱਲ ਹੈ ਜਿਹੜੀ ਇਹ ਪਹਿਲੀ ਵਾਰ ਜਿਹੜਾ ਨਗਰ ਕੀਰਤਨ ਹੈ ਵੀ ਪਾਕਿਸਤਾਨ ਤੋਂ ਇੱਧਰ ਇੰਡੀਆ ਦੇ ਵਿੱਚ ਅੰਮ੍ਰਿਤਸਰ ਨਨਕਾਣਾ ਸਾਹਿਬ ਤੋਂ ਅੰਮ੍ਰਿਤਸਰ ਤੱਕ ਪਹੁੰਚਿਆ। ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ, ਮੈਂ ਇਹਨੂੰ ਇਸ ਤਰ੍ਹਾਂ ਕਹਾਂਗਾ ਕਿ ਨਨਕਾਣਾ ਸਾਹਿਬ ਜਿਹੜਾ ਹੈ ਉਹ ਸਿਰਫ ਇੱਕ ਖਾਸ ਯਾਨੀ ਸਿੱਖੀਜ਼ਮ ਦੇ ਬਿਲੀਵਰ ਦਾ ਉਹ ਟਾਊਨ ਨਹੀਂ ਆ, ਉਹ ਕਸਬਾ ਨਹੀਂ ਆ, ਉਹ ਸ਼ਹਿਰ ਨਹੀਂ ਆ। ਉਸ 'ਤੇ ਅਸੀਂ ਸਾਰੇ ਉੱਥੇ ਜਾਂਦੇ ਆ ਅਤੇ ਹਮੇਸ਼ਾ ਪੰਜਾਬ ਜਦੋਂ ਵੀ ਮੈਂ ਜਾਂਦਾ ਸੀ ਤਾਂ ਮੇਰੀ ਕੋਸ਼ਿਸ਼ ਹੁੰਦੀ ਸੀ ਕਿ ਕਿਸੇ ਤਰ੍ਹਾਂ ਹਸਨ ਅਬਦਾਲ ਅਤੇ ਨਨਕਾਣਾ ਸਾਹਿਬ ਉੱਥੇ ਜਾਇਆ ਜਾਏ, ਕਿਉਂਕਿ ਉੱਥੇ ਜਿਹੜਾ ਮਾਹੌਲ ਨਜ਼ਰ ਆਉਂਦਾ ਹੈ ਔਰ ਜਿਹੜੀ ਸਕੂਨ ਉੱਥੇ ਮਿਲਦਾ ਹੈ ਤੇ ਉਹ ਆਪਣੀ ਮਿਸਾਲ ਆਪ ਹੈ, ਉਹ ਸ਼ਬਦਾਂ ਦੇ ਅੰਦਰ ਬਿਆਨ ਮੈਂ ਨਹੀਂ ਕਰ ਸਕਦਾ। ਲੇਕਿਨ ਚੂँਕਿ ਕਰਤਾਰਪੁਰ ਦਾ ਜਿਹੜਾ ਸਿਲਸਿਲਾ 2018 ਨਵੰਬਰ ਦੇ ਅੰਦਰ ਸ਼ੁਰੂ ਹੋਇਆ, ਜਦੋਂ ਉਹ ਉਸ ਤੋਂ ਪਹਿਲਾਂ ਜਿਹੜੀ ਉਹ ਇੱਕ ਜੱਫੀ ਪਈ ਸੀ ਇਮਰਾਨ ਖਾਨ ਦੀ ਤੇ ਨਵਜੋਤ ਸਿੰਘ ਸਿੱਧੂ ਦੀ ਤੇ ਫਿਰ ਆਰਮੀ ਚੀਫ ਬਾਜਵਾ ਦੀ, ਉਹਦੇ ਬਾਅਦ ਦੇਖਿਆ ਕਿ ਜਿਹੜਾ ਕੰਮ ਸਦੀਆਂ ਦੇ ਅੰਦਰ ਨਹੀਂ ਹੋ ਸਕਦਾ ਸੀ ਉਹ ਚੰਦ ਦਿਨਾਂ ਦੇ ਅੰਦਰ, ਚੰਦ ਦਿਹਾੜਿਆਂ ਦੇ ਅੰਦਰ ਹੋਇਆ। ਉਹਦੇ ਵਿੱਚ ਕਾਫੀ ਨਵਜੋਤ ਸਿੰਘ ਸਿੱਧੂ ਨੂੰ ਵੀ ਕਾਫੀ ਕ੍ਰਿਟਿਸਿਜ਼ਮ ਵਾਪਸ ਜਾ ਕੇ ਗੱਦਾਰੀ ਦੇ ਲੈਵਲ ਵੀ, ਕਿਉਂਕਿ ਸਭ ਤੋਂ ਪਹਿਲਾ ਠੱਪਾ ਜਿਹੜਾ ਲੱਗਦਾ ਹੈ ਉਹ ਗੱਦਾਰੀ ਦਾ ਲੱਗਦਾ ਹੈ ਦੋਵੇਂ ਪਾਸੇ। ਤੇ ਹੁਣ ਇਹ ਜਿਹੜਾ 1 ਅਗਸਤ ਨੂੰ ਇਹਦੇ ਅੰਦਰ ਤਕਰੀਬਨ 500 ਤੋਂ ਜ਼ਿਆਦਾ ਜਿਹੜੇ ਸੀ ਆਪਣੇ ਪੰਜਾਬੀ ਭਰਾ ਜਿਹੜੇ ਆ ਉਹ ਅਟਾਰੀ ਬਾਰਡਰ ਦੇ ਜ਼ਰੀਏ ਵਾਪਸ ਗਏ। ਬਲਕਿ ਇਹ ਦੇਖਿਆ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੋਕ, ਫਿਰ ਅਕਾਲ ਤਖਤ ਤੇ ਗੋਲਡਨ ਟੈਂਪਲ ਦੇ ਜਿੰਨੇ ਵੀ ਵੱਡੇ ਨਾਮਚੀਨ ਸਿੱਖ ਮਜ਼ਹਬ ਦੇ ਜਿਹੜੇ ਧਾਰਮਿਕ ਯਾਨੀ ਸ਼ਖਸੀਅਤ ਸੀ ਉਹ ਵੀ ਹੈ ਸੀ। ਤੇ ਮੈਂ ਸਮਝਦਾ ਕਿ ਇਹ ਪੈਗਾਮ ਜਿਹੜਾ ਹੈ ਇਹ ਪੈਗਾਮ ਬੜਾ ਸਾਫ਼ ਸੁਥਰਾ ਦਿੱਤਾ ਗਿਆ ਹੈ ਕਿ ਪਾਕਿਸਤਾਨ ਨੇ ਇੱਕ ਵਾਰੀ ਫਿਰ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਇਸ ਮੁੱਦੇ ਤੇ ਅਸੀਂ ਕੋਈ ਰਾਜਨੀਤੀ ਨਹੀਂ ਕਰ ਰਹੇ। ਸਾਨੂੰ ਇਸ ਮੁੱਦੇ ਤੇ ਜਾਂ ਇਸ ਇਸ਼ੂ ਤੇ ਅਸੀਂ ਕਿਸੇ ਕਿਸਮ ਦਾ ਕੋਈ ਨਾ ਕਿਸੇ ਨੂੰ ਬਲੈਕਮੇਲ ਕਰਨਾ ਚਾਹੁੰਦੇ ਨਾ ਹੋਣਾ ਚਾਹੁੰਦੇ ਆ। ਜਿੰਨਾ ਲੀਨੀਅੰਟ ਪਾਕਿਸਤਾਨ ਇਸ ਸਿਲਸਿਲੇ ਦੇ ਅੰਦਰ ਹੋਇਆ, ਬਾਬਾ ਗੁਰੂ ਨਾਨਕ ਜੀ ਦੀ 550ਵੀਂ ਨਵੰਬਰ ਦੇ ਅੰਦਰ ਜਿਹੜੀ ਯੌਮ ਪੈਦਾਇਸ਼ ਦੀ ਖੁਸ਼ੀਆਂ ਆ ਰਹੀਆਂ ਉਸ ਦੀ ਇਹ ਬਿਗਨਿੰਗ ਹੈ। ਤੇ ਜਿਸ ਤਰ੍ਹਾਂ ਵੀਜ਼ਿਆਂ ਦੇ ਅੰਦਰ ਐਕਸਟੈਂਡ ਕੀਤਾ ਗਿਆ ਹੈ ਤੇ ਖਾਸ ਤੌਰ ਤੇ ਪੰਜਾਬੀ ਡਾਇਸਪੋਰਾ ਉਹ ਇਸ ਵੇਲੇ ਲੱਗ ਰਿਹਾ ਹੈ ਕਿ ਅਗਰ ਪਾਕਿਸਤਾਨ 10 ਲੱਖ ਵੀਜ਼ੇ ਵੀ ਜਾਰੀ ਕਰ ਦੇ ਤੇ 10 ਲੱਖ ਬੰਦਾ ਪੰਜਾਬੀ ਓਵਰਸੀਜ਼ ਡਾਇਸਪੋਰਾ ਤੋਂ ਜਾਣ ਨੂੰ ਤਿਆਰ ਹੈ। ਮੈਂ ਇੱਥੇ ਅਮਰੀਕਾ ਦੇ ਅੰਦਰ ਵੀ ਬਹੁਤ ਸਾਰੇ ਲੋਕਾਂ ਨਾਲ ਜਦੋਂ ਮੁਲਾਕਾਤ ਹੋਈ ਤੇ ਉਹ ਇਹ ਕਹਿੰਦੇ ਕਿ ਪਾਕਿਸਤਾਨ ਦੀ ਕੌਂਸਲੇਟ ਤੇ ਐਮਬੈਸੀ ਥੋੜਾ ਜਿਹਾ ਇਹ ਸਾਡਾ ਜਿਹੜਾ ਹੈ ਈਮਾਨ ਦਾ ਹਿੱਸਾ ਹੈ, ਇਹਦੇ ਅੰਦਰ ਥੋੜੀ ਜਿਹੀ ਕਰਤਾਰਪੁਰ
ਦਾ ਜਿਹੜਾ ਸਿਲਸਿਲਾ ਹੈ ਔਰ ਬਾਬਾ ਗੁਰੂ ਨਾਨਕ ਦੀ ਜਿਹੜੀ 550ਵੀਂ ਹੁਣ ਯੋਮ ਪੈਦਾਇਸ਼ ਦੀ ਸੈਲੀਬ੍ਰੇਸ਼ਨ ਹੈ, ਉਹਦੇ ਅੰਦਰ ਪਾਕਿਸਤਾਨ ਕੌਂਸਲੇਟ ਤੇ ਐਮਬੈਸੀ ਜਿਹੜੀ ਆ ਥੋੜੀ ਲੀਨੀਅੰਟ ਪਾਲਿਸੀ ਇਖਤਿਆਰ ਕਰੇ। ਤੇ ਮੈਂ ਸਮਝਦਾ ਕਿ ਪਾਕਿਸਤਾਨ ਦੀ ਹਕੂਮਤ ਨੇ ਵੀ ਇਸ ਆਵਾਜ਼ ਨੂੰ ਸੁਣਿਆ ਹੈ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਪਹਿਲੇ ਤੋਂ ਬਹੁਤ ਜ਼ਿਆਦਾ ਵੀਜ਼ੇ ਜਾਰੀ ਕੀਤੇ ਗਏ ਤੇ ਜਾਰੀ ਹੋਣੇ ਆ। ਪੰਜਾਬ ਦੇ ਜਿਹੜੇ ਗਵਰਨਰ ਆ ਸਰਵਰ ਚੌਧਰੀ, ਉਹਨਾਂ ਨੇ ਵੀ ਇੱਕ ਬੈਠਕ ਕੀਤੀ ਹੈ ਪਿਛਲੇ ਹਫਤੇ। ਉਹਦੇ ਅੰਦਰ ਉਹਨਾਂ ਨੇ ਤਮਾਮ ਇਹ ਜਿੰਨੀ ਵੀ ਡਿਵੈਲਪਮੈਂਟ ਆ ਤੇ ਜੋ ਵੀ ਨਵੰਬਰ ਦੇ ਅੰਦਰ ਇੰਨੇ ਵੱਡੇ ਪੱਧਰ ਤੇ ਇਹ ਤਮਾਮ ਸੈਲੀਬ੍ਰੇਸ਼ਨ ਹੋਣੀ ਹੈ, ਉਸ ਤੇ ਉਹਨਾਂ ਨੇ ਤਮਾਮ ਚੀਜ਼ਾਂ ਆਪਣੇ ਹੱਥ ਦੇ ਅੰਦਰ ਲੈ ਲਈਆਂ। ਉੱਥੇ ਜਿਹੜੀ ਡਿਵੈਲਪਮੈਂਟ ਉੱਥੇ ਗੁਰਦਾਸਪੁਰ ਪਾਕਿਸਤਾਨੀ ਸਾਈਡ ਤੇ ਗੁਰਦਾਸਪੁਰ ਤੱਕ ਜਿਹੜੀ ਡਿਵੈਲਪਮੈਂਟ ਹੈ, ਉਹਦੇ ਅੰਦਰ ਵੀ ਚੌਧਰੀ ਮੁਹੰਮਦ ਸਰਵਰ ਜਿਹੜਾ ਹੈ ਉਹਨਾਂ ਨੇ ਖਾਸ ਧਿਆਨ ਕੀਤਾ ਔਰ ਕੋਸ਼ਿਸ਼ ਕੀਤੀ ਕਿ ਇਹਨੂੰ ਵਾਅਦੇ ਦੇ ਮੁਤਾਬਿਕ ਪੂਰਾ ਕੀਤਾ ਜਾਏ। ਤੇ ਮੈਂ ਸਮਝਦਾ ਕਿ ਇਹ ਲਹਿੰਦੇ ਪੰਜਾਬ ਦਾ, ਆਪਣੇ ਚੜ੍ਹਦੇ ਪੰਜਾਬ ਤੇ ਪੰਜਾਬ ਦਾ ਪੰਜਾਬ ਨੂੰ ਇੱਕ ਤੋਹਫਾ ਹੈ। ਜੀ ਡਾਕਟਰ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ? ਜਿਹੜੀ ਮੈਂ ਇਤਿਹਾਸਕ ਗੱਲ ਜਿਵੇਂ ਕਿਹਾ ਵੀ ਪਿਛਲੇ ਸਮੇਂ 'ਚ ਜਿਹੜੀ ਨਹੀਂ ਹੋਈ ਉਹ ਹੁਣ ਹੋਈ ਹੈ। ਨਗਰ ਕੀਰਤਨ ਉਧਰਲੀ ਸਾਈਡ ਤੋਂ ਨਨਕਾਣਾ ਸਾਹਿਬ ਤੋਂ ਅੰਮ੍ਰਿਤਸਰ ਪਹੁੰਚਿਆ। ਅੱਗੇ ਵੀ ਥਰੂ ਆਊਟ ਜੇ ਅਸੀਂ ਦੇਖੀਏ 5 ਤਖ਼ਤਾਂ ਦਾ ਅੱਗੇ ਸਫ਼ਰ ਤੈਅ ਕਰਨਾ ਹਜੇ ਬਾਕੀ ਹੈ, ਪਰ ਕਿਵੇਂ ਦੇਖਦੇ ਹੋ ਇਹਨੂੰ? ਦੇਖੋ 5.5 ਸਦੀਆਂ ਤੋਂ ਪੰਜਾਬ ਦੀ ਫਿਜ਼ਾ ਦੇ ਅੰਦਰ ਇੱਕ ਅਖਾਣ ਰਿਹਾ ਹੈ, ਬਾਬਾ ਨਾਨਕ ਸ਼ਾਹ ਫਕੀਰ, ਸਿੱਖ ਦਾ ਗੁਰੂ, ਮੁਸਲਮਾਨ ਦਾ ਪੀਰ। ਮੈਂ ਸਮਝਦਾ ਹਾਂ ਵੀ ਰੂਹਾਨੀ ਦੁਨੀਆ ਦੇ ਵਿੱਚ ਮੁਅੱਜ਼ਜ਼ੇ ਹੁੰਦੇ ਨੇ ਔਰ 72 ਸਾਲ ਤੋਂ ਜਿਹੜੀ ਬਰਫ਼ ਨਹੀਂ ਸੀ ਪਿਘਲੀ, ਜਿਹੜੀ ਦਿਲਾਂ ਦੇ ਅੰਦਰ ਨਫ਼ਰਤ ਦੀ ਅੱਗ ਖਾਸ ਤੌਰ ਤੇ ਦਿੱਲੀ ਦੇ ਹਾਕਮਾਂ ਨੇ ਲਗਾਤਾਰਤਾ ਨਾਲ ਬਾਲੀ ਰੱਖੀ, ਜਿਹੜੇ ਨਹੀਂ ਸੀ ਚਾਹੁੰਦੇ ਕਿ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਸਿੱਖ ਜਾਂ ਭਾਰਤੀ ਨਕਸ਼ੇ 'ਚ ਕੈਦ ਸਿੱਖ ਆਜ਼ਾਦਾਨਾ ਤੌਰ ਤੇ ਪਾਕਿਸਤਾਨ 'ਚ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਹੀ ਨਾ ਕਰ ਸਕਣ, ਸਗੋਂ ਦੋਵੇਂ ਪੰਜਾਬਾਂ ਦੀ ਤਹਿਜ਼ੀਬੀ ਸਾਂਝ ਦੀਆਂ ਗੱਲਾਂ ਵੀ ਅੱਗੇ ਤੁਰਨ। ਮੈਂ ਸਮਝਦਾ ਵੀ ਬਾਬੇ ਨਾਨਕ ਨੇ ਇੱਕ ਵਾਰ ਫੇਰ ਉਹ ਮੁਅੱਜ਼ਜ਼ਾ ਕਰਕੇ ਦਿਖਾਇਆ। ਉਹਨਾਂ ਦਾ ਪ੍ਰਕਾਸ਼, ਜਿਸ ਨੂੰ ਅਸੀਂ ਨੂਰ ਦਾ ਪ੍ਰਗਟ ਹੋਣਾ ਕਹਿੰਦੇ ਹਾਂ, ਉਹ ਵੀ ਇੱਕ ਮੁਅੱਜ਼ਜ਼ਾ ਸੀ, ਕਿਉਂਕਿ ਜਦੋਂ ਉਹਨਾਂ ਨੇ ਪਹਿਲਾ ਸੁਨੇਹਾ ਖਲਕਤ ਨੂੰ, ਲੋਕਾਈ ਨੂੰ ਦਿੱਤਾ, ਜਿਸ ਨੂੰ ਗੁਰੂ ਨਾਨਕ ਫਸਟ ਸਰਮਨ ਐਟ ਸੁਲਤਾਨਪੁਰ ਕਿਹਾ ਜਾਂਦਾ ਹੈ, ਜਦੋਂ ਕਿ ਉਹ ਵਹੀਂ ਦਰਿਆ ਦੇ ਵਿੱਚ ਗਏ, ਜਿੱਥੇ ਕਿ ਉਹ ਰੋਜ਼ਾਨਾ ਨਹਾਉਣ ਦੇ ਲਈ ਜਾਂਦੇ ਸੀ ਔਰ 48 ਘੰਟੇ ਬਾਹਰ ਨਹੀਂ ਆਏ। ਔਰ ਜਦੋਂ 48 ਘੰਟੇ ਬਾਅਦ ਉਹ ਬਾਹਰ ਆਏ ਔਰ ਲੋਕਾਂ ਦੇ ਵਿੱਚ ਫਿਕਰਮੰਦੀ ਸੀ, ਉਸ ਸੁਲਤਾਨਪੁਰ ਦਾ ਨਵਾਬ ਦੌਲਤ ਖਾਨ ਲੋਧੀ ਫਿਕਰਮੰਦ ਸੀ ਕਿ ਵੀ ਇਹ ਕੀ ਹੋਇਆ, ਹਜ਼ਾਰਾਂ ਲੋਕ ਇਕੱਠੇ ਸੀ। ਤੇ ਬਾਹਰ ਆਉਂਦਿਆਂ ਜਿਹੜਾ ਪਹਿਲੇ ਲਫ਼ਜ਼ ਗੁਰੂ ਨਾਨਕ ਸਾਹਿਬ ਨੇ ਕਹੇ, ਜਿਹਨੂੰ ਅਸੀਂ ਉਹਨਾਂ ਦਾ ਪਹਿਲਾ ਸਰਮਨ, ਜਿਵੇਂ ਕਦੇ ਕੋਹਿਤੂਰ ਪਹਾੜ ਦੇ ਉੱਤੇ ਜਿਹੜਾ ਇਲਹਾਮ ਹੁੰਦਾ ਹੈ ਉਸ ਦੀ ਗੱਲ ਹੁੰਦੀ ਹੈ, ਜਾਂ ਬੁੱਧ ਦੇ ਹਵਾਲੇ ਨਾਲ ਗਿਆ ਦੇ ਵਿੱਚ ਉਸ ਦਰਖਤ ਦੇ ਥੱਲੇ ਬੈਠ ਕੇ ਬੋੜਦੇ ਉਹਦੇ ਗਿਆਨ ਦੀ ਗੱਲ ਹੁੰਦੀ ਹੈ। ਸੋ ਪਹਿਲਾ ਮੈਸੇਜ ਗੁਰੂ ਨਾਨਕ ਸਾਹਿਬ ਦਾ ਸੀ, ਨਾ ਕੋ ਹਿੰਦੂ ਨਾ ਮੁਸਲਮਾਨ, ਕਿ ਰੱਬ ਦੀ ਨਿਗਾਹ 'ਚ ਕਿਹਾ ਦੁਨੀਆ ਦੇ ਲੋਕੋ ਤੁਸੀਂ ਇਨਸਾਨ ਹੋ ਔਰ ਤੁਸੀਂ ਕਿਹੜੇ ਮਜ਼ਹਬ ਦੇ ਨਾਂ ਥੱਲੇ ਇੱਕ ਦੂਜੇ ਦੇ ਗਾਟੇ ਲਾ ਰਹੇ ਹੋ, ਇੱਕ ਦੂਸਰੇ ਦਾ ਜਿਹੜਾ ਹੈ ਉਹ ਤੁਹਾਡੇ 'ਚ ਆਪਣਾ ਈਮਾਨ ਕਾਇਮ ਨਹੀਂ ਹੈ। ਔਰ ਜਿਸ ਨੂੰ ਭਾਈ ਗੁਰਦਾਸ ਜਿਹੜੇ ਸਾਡੇ ਵੱਡੇ ਸਕਾਲਰ ਹੋਏ 4 ਸਦੀਆਂ ਪਹਿਲਾਂ, ਉਸ 'ਚ ਉਹਨਾਂ ਨੇ ਫਰਮਾਇਆ ਕਿ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਕਿ ਗੁਰੂ ਨਾਨਕ ਸਾਹਿਬ ਦਾ ਪ੍ਰਗਟ ਹੋਣਾ ਇਵੇਂ ਹੀ ਸੀ ਕਿ ਇਸ ਖਿੱਤੇ ਦੇ ਵਿੱਚ ਇਗਨੋਰੈਂਸ ਦੀ ਧੁੰਦ, ਹਨੇਰੇ ਦੀ ਗੱਲ ਨਹੀਂ ਕੀਤੀ। ਜਿਹੜੇ ਇੱਥੇ ਧੁੰਦ ਦੇ ਵਿੱਚ ਡਰਾਈਵ ਕਰਦੇ ਨੇ ਉਹਨਾਂ ਨੂੰ ਪਤਾ ਹੈ ਵੀ ਧੁੰਦ ਕਿੰਨੀ ਖਤਰਨਾਕ ਹੈ, ਕਿ ਗੁਰੂ ਨਾਨਕ ਉਹ ਸੂਰਜ ਬਣ ਕੇ ਆਏ ਕਿ ਜਿਸ ਨੇ ਉਸ ਧੁੰਦ ਨੂੰ ਮਿਟਾਇਆ, ਕਿਉਂਕਿ ਹਾਲਾਤ ਉਸ ਖਿੱਤੇ ਦੇ ਉਸ ਵੇਲੇ ਇਹ ਸੀ ਜਿਹਨੂੰ ਭਾਈ ਗੁਰਦਾਸ ਨੇ ਫਰਮਾਇਆ ਸੀ, ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੌਲਾਣੇ, ਸਿਰੋਂ ਨਾ ਮਿੱਟੇ ਆਵਣ ਜਾਣ, ਕਿ ਜਿਹੜੀ ਸੱਚ ਹੈ ਉਹ ਕੈਜੂਅਲਟੀ ਬਣਿਆ ਹੋਇਆ ਹੈ ਔਰ ਜਿਹੜੇ ਮਜ਼ਹਬ ਦੇ ਠੇਕੇਦਾਰ ਬਣੇ ਹੋਏ ਨੇ, ਉਹ ਬ੍ਰਾਹਮਣ ਹੋਣ ਜਾਂ ਮੌਲਾਣੇ ਹੋਣ, ਉਹ ਆਪਸ ਦੇ ਵਿੱਚ ਝਗੜ ਰਹੇ ਨੇ। ਔਰ ਆਮ ਲੋਕ ਜਿਹੜੇ ਸੱਚ ਦੀ ਢੂੰਡ ਦੇ ਵਿੱਚ ਇਮਾਨ ਦੇ ਲਈ ਜਿਹੜੇ ਨੇ ਉਹ ਚਾਹਵਾਨ ਸਨ, ਉਹ ਗਵਾਚੇ ਹੋਏ ਨੇ, ਉਹਨਾਂ ਨੂੰ ਕੋਈ ਰਸਤਾ ਨਜ਼ਰ ਨਹੀਂ ਆਉਂਦਾ। ਸੋ ਮੈਂ ਸਮਝਦਾ ਵੀ 550 ਸਾਲ ਪਹਿਲਾਂ ਗੁਰੂ ਨਾਨਕ ਦੀ ਆਮਦ ਵੀ ਉਸ ਮਿੱਟੀ ਧੁੰਦ ਜਗ ਚਾਨਣ ਹੋਆ ਵਾਲੀ ਗੱਲ ਸੀ। ਔਰ 550ਵੇਂ ਸਾਲ 'ਚ ਜਿਵੇਂ ਕਰਾਮਾਤੀ ਤੌਰ ਦੇ ਉੱਤੇ 26 ਨਵੰਬਰ ਤੋਂ ਅਸੀਂ 2018 ਤੋਂ ਤਬਦੀਲੀ ਦੇਖਦੇ। ਬੇਸ਼ੱਕ ਕਰਤਾਰਪੁਰ ਲਾਂਘੇ ਦੇ ਲਈ ਪਿਛਲੇ 20 ਸਾਲ ਤੋਂ ਕੰਮ ਹੋ ਰਿਹਾ ਸੀ, ਇਹਦੇ 'ਚ ਕੋਈ ਸ਼ੱਕ ਨਹੀਂ,
ਔਰ ਪਾਕਿਸਤਾਨ ਦੀਆਂ ਅੱਡ-ਅੱਡ ਸਰਕਾਰਾਂ, ਭਾਵੇਂ ਉਹ ਨਵਾਜ਼ ਸ਼ਰੀਫ ਦੀ ਹਕੂਮਤ ਹੋਏ, ਮੁਸ਼ਰਫ ਦੀ ਹੋਏ ਜਾਂ ਪਾਕਿਸਤਾਨੀ ਆਰਮੀ ਦਾ ਵੱਡਾ ਰੋਲ ਰਿਹਾ, ਲੇਕਿਨ ਰੱਬ ਨੇ ਜਿਹਨੂੰ ਕ੍ਰੈਡਿਟ ਦੇਣਾ ਹੈ ਉਹਨੂੰ ਹੀ ਮਿਲਦਾ ਹੈ ਕ੍ਰੈਡਿਟ। ਇਹ ਕ੍ਰੈਡਿਟ ਇਮਰਾਨ ਖਾਨ ਔਰ ਜਨਰਲ ਬਾਜਵਾ ਦੀ ਜੋੜੀ ਨੂੰ ਜਾਂਦਾ ਹੈ ਕਿ ਉਹਨਾਂ ਨੇ ਕਿਵੇਂ ਸੰਗੇ ਬੁਨਿਆਦ ਰੱਖਣ ਦੀ ਗੱਲ ਜਿਹੜੀ ਉਹਨਾਂ ਦੇ ਸਹੁੰ ਚੁੱਕ ਸਮਾਗਮ ਦੇ ਵੇਲੇ ਹੀ ਜਿਸ ਦੀ ਸ਼ੁਰੂਆਤ ਹੋਈ, ਔਰ ਉਸ ਤੋਂ ਬਾਅਦ ਪਿਛਲੇ 7-8 ਮਹੀਨੇ ਜਿਹੜੀ ਤਬਦੀਲੀ ਲਗਾਤਾਰਤਾ ਦੇ ਨਾਲ ਹੋਈ, ਰੁਕਾਵਟਾਂ ਦੇ ਬਾਵਜੂਦ ਅੱਜ ਕਰਤਾਰਪੁਰ ਕੋਰੀਡੋਰ ਦਾ ਸੁਪਨਾ ਵੀ ਸਾਕਾਰ ਹੋਣ ਜਾ ਰਿਹਾ ਔਰ ਪਾਕਿਸਤਾਨ ਵਾਲੇ ਪਾਸੇ ਆਲਮੋਸਟ 85% ਕੰਮ ਹੋ ਚੁੱਕਾ ਹੈ। ਔਰ ਜਿਹੜੀ ਰਿਪੋਰਟ ਸਾਨੂੰ ਡੇਰਾ ਬਾਬਾ ਨਾਨਕ ਵਾਲੇ ਪਾਸਿਓਂ ਵੀ ਮਿਲੇ ਹੈ, ਭਾਰਤੀ ਪੰਜਾਬ ਵਾਲੇ ਪਾਸਿਓਂ ਵੀ, ਉਹਦੇ 'ਚ ਵੀ ਹੁਣ ਕੰਮ ਬੜੀ ਤੇਜ਼ੀ ਦੇ ਨਾਲ ਹੋ ਰਿਹਾ, ਕਿਉਂਕਿ ਇਹ ਭਾਰਤੀ ਇੰਟੈਲੀਜੈਂਸ ਏਜੰਸੀਆਂ ਨੇ, ਜਿਵੇਂ ਅਸੀਂ ਪਿਛਲੇ ਪ੍ਰੋਗਰਾਮ 'ਚ ਡਿਸਕਸ ਕੀਤਾ ਸੀ, ਇਹ ਉਹਨਾਂ ਨੇ ਸਮ ਅਪ ਕੀਤਾ ਆਪਣੀ ਸਾਰੀ ਇਨਪੁਟ ਡਿਫਰੈਂਟ ਏਜੰਸੀਜ਼ ਦੀ ਕਿ ਕਰਤਾਰਪੁਰ ਕੋਰੀਡੋਰ ਨੂੰ ਰੋਕਣਾ ਇੰਡੀਅਨ ਸਟੇਟ ਦੇ ਲਈ ਮੱਚ ਮੋਰ ਨੁਕਸਾਨਦੇਹ ਹੋਏਗਾ ਦੈਨ ਇਸ ਦਾ ਬਣ ਜਾਣਾ। ਸੋ ਦੂਸਰੀ ਗੱਲ ਜ਼ਾਹਰ ਹੈ ਕਿ ਇਸ ਦੌਰਾਨ ਕੱਲੀ ਗੱਲ ਕਰਤਾਰਪੁਰ ਕੋਰੀਡੋਰ ਤੱਕ ਮਹਿਦੂਦ ਨਹੀਂ ਰਹੀ। ਪਾਕਿਸਤਾਨ ਦੀ ਹਕੂਮਤ ਨੇ ਇੱਕ ਕਦਮ ਅੱਗੇ ਜਾਂਦੇ ਜਿਹੜੇ ਗੁਰਦੁਆਰਾ ਸਾਹਿਬਾਨ 72 ਸਾਲ ਤੋਂ ਬੰਦ ਸਨ, ਜਿਨ੍ਹਾਂ 'ਚ ਬਾਬੇ ਦੀ ਬੇਰ, ਸਿਆਲਕੋਟ, ਉਸ ਨੂੰ ਖੋਲ੍ਹਿਆ ਗਿਆ ਏਮਨਾਬਾਦ ਦੇ ਵਿੱਚ। ਔਰ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਅੱਜ ਦੇ ਮੀਡੀਆ 'ਚ ਪ੍ਰੋਮੀਨੈਂਟ ਖਬਰ ਹੈ ਕਿ ਗੁਰਦੁਆਰਾ ਚੋਆ ਸਾਹਿਬ ਜਿਹੜਾ ਕਿ ਐਨ ਰੋਹਤਾਸ, ਜਿਹੜਾ ਕਿ ਹਾਈ ਸਿਕਿਉਰਿਟੀ ਜ਼ੋਨ ਹੈ, ਰੋਹਤਾਸ ਦਾ ਕਿਲਾ ਪਾਕਿਸਤਾਨੀ ਫੌਜ ਦੇ ਕੋਲ ਰਿਹਾ ਕਿਉਂਕਿ ਉਹ ਇੱਕ ਕਰੂਸ਼ਲ ਪਾਰਟ ਹੈ। ਔਰ ਇਹ ਜਿਹੜਾ ਗੁਰਦੁਆਰਾ ਚੋਆ ਸਾਹਿਬ ਹੈ, ਇਹ ਰੋਹਤਾਸ ਦੇ ਕਿਲੇ ਦੀ ਹਦੂਦ ਦੇ ਵਿੱਚ ਹੀ ਚਲਾ ਜਾਂਦਾ ਹੈ। ਉਸ ਨੂੰ ਵੀ 72 ਸਾਲ ਬਾਅਦ ਦੀਦਾਰ ਦੇ ਲਈ ਖੋਲ੍ਹਿਆ ਗਿਆ ਔਰ ਅੱਜ ਹੀ ਉੱਥੇ ਬੜਾ ਵੱਡਾ ਸਮਾਗਮ ਹੋਇਆ। ਸੋ ਇਸ ਕੰਟੈਕਸਟ ਦੇ ਵਿੱਚ ਇਹ ਜਿਹੜਾ ਨਗਰ ਕੀਰਤਨ, ਔਰ ਮੈਂ ਕਿਉਂਕਿ ਸਾਡੇ ਪਾਕਿਸਤਾਨੀ ਭੈਣ ਭਰਾ ਇਸ ਪ੍ਰੋਗਰਾਮ ਨਾਲ ਜੁੜੇ ਹੁੰਦੇ ਨੇ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੇ ਵਿੱਚ ਜਦੋਂ ਕਿ 5 ਪਿਆਰੇ ਜਿਹੜੇ ਕਿ ਸੌਰਡਸ ਜਿਨ੍ਹਾਂ ਦੇ ਕੋਲ ਹੁੰਦੀਆਂ, ਜਿਹੜਾ ਕਿ ਰਿਪਰੈਜ਼ੈਂਟ ਕਰਦਾ ਹੈ ਸਾਡੇ ਮੀਰੀ ਪੀਰੀ ਦੇ ਕਨਸੈਪਟ ਨੂੰ, ਜਿਹੜਾ ਮਾਰਚ ਹੁੰਦਾ ਹੈ ਰਿਲੀਜੀਅਸ ਮਜ਼ਹਬੀ, ਉਸ ਨੂੰ ਅਸੀਂ ਨਗਰ ਕੀਰਤਨ ਕਹਿੰਦੇ ਹਾਂ ਕਿਉਂਕਿ ਨਗਰ ਜ਼ਾਹਰ ਹੈ ਏਰੀਆ, ਸ਼ਹਿਰ, ਪਿੰਡ ਹੁੰਦਾ ਹੈ। ਕੀਰਤਨ ਰੱਬ ਦੀ ਸਿਫਤ ਸਲਾਹ ਹੈ ਕਿਉਂਕਿ ਉਸ ਦੇ ਵਿੱਚ ਕੋਈ ਸਿਆਸੀ ਨਾਅਰੇਬਾਜ਼ੀਆਂ ਨਹੀਂ ਹੁੰਦੀਆਂ, ਸਿਰਫ ਤੇ ਸਿਰਫ ਗੁਰਬਾਣੀ, ਰੱਬ ਦੀ ਸਿਫਤ ਸਲਾਹ, ਪਰ ਉਸ ਦੀ ਇੱਕ ਆਪਣੀ ਸ਼ਾਨ ਹੁੰਦੀ ਹੈ ਵਾਜੇ ਗਾਜੇ ਦੇ ਨਾਲ। ਔਰ ਉਹਦੇ 'ਚ ਮਾਰਚ ਹੁੰਦੇ ਨੇ, ਜਿਹੜੇ ਬੈਂਡਸ ਮਾਰਚ ਕਰਦੇ ਨੇ, ਜਿਵੇਂ ਈਵਨ ਨਿਊਯਾਰਕ ਵਰਗੇ ਸ਼ਹਿਰ 'ਚ ਵੀ ਜਿਹੜੀ ਸਿੱਖ ਡੇ ਪੈਰੇਡ, ਇੱਥੇ ਪੈਰੇਡ ਲਫ਼ਜ਼ ਜ਼ਿਆਦਾ ਇਸਤੇਮਾਲ ਹੁੰਦਾ ਪਰ ਮਜ਼ਹਬੀ ਲਫ਼ਜ਼ ਨਗਰ ਕੀਰਤਨ ਨੇ। ਸੋ ਸ਼੍ਰੋਮਣੀ ਕਮੇਟੀ ਨੇ ਪ੍ਰਪੋਜ਼ ਕੀਤਾ ਕਿ ਜੀ ਕਿਉਂ ਨਾ ਜਿਹੜਾ ਇਹ ਅਸੀਂ ਸਮਾਗਮਾਂ ਦੀ ਸ਼ੁਰੂਆਤ ਆ ਉਹ ਨਨਕਾਣਾ ਸਾਹਿਬ ਤੋਂ ਕਰੀਏ, ਉੱਥੋਂ ਹੀ ਨਗਰ ਕੀਰਤਨ ਦੀ ਸ਼ੁਰੂਆਤ ਹੋਏ, ਉਹ ਭਾਰਤ 'ਚ ਆ ਕੇ ਫਿਰ 5 ਤਖਤਾਂ ਦੇ ਉੱਤੇ ਉਸ ਤੇ ਜਾਣਾ ਹੋਏ ਔਰ ਇਹ ਨਵੰਬਰ ਦੇ ਮਹੀਨੇ 'ਚ ਫਿਰ ਉਸ ਨੂੰ ਬਾਬੇ ਦੀ ਬੇਰ ਸਿਆਲਕੋਟ ਤੋਂ ਦਾ ਜ਼ਿਕਰ ਅਸੀਂ ਕੀਤਾ ਉਹਦਾ ਖੋਲ੍ਹਣ ਦਾ। ਪਰ ਇੱਕ ਜਿਹੜਾ ਬੇਰ ਸਾਹਿਬ ਗੁਰਦੁਆਰਾ ਖਾਸ ਤੌਰ ਤੇ ਸੁਲਤਾਨਪੁਰ ਲੋਧੀ 'ਚ ਹੈ, ਭਾਰਤੀ ਕਬਜ਼ੇ ਵਾਲੇ ਪੰਜਾਬ 'ਚ, ਇਹ ਵੀ ਉਹ ਮੁਕਾਮ ਹੈ ਨਨਕਾਣਾ ਸਾਹਿਬ ਤੋਂ ਬਾਅਦ ਔਰ ਕਰਤਾਰਪੁਰ ਸਾਹਿਬ ਤੋਂ ਬਾਅਦ ਇਹ ਤੀਸਰੀ ਥਾਂ ਤੇ ਗੁਰੂ ਸਾਹਿਬ ਨੇ ਸਭ ਤੋਂ ਜ਼ਿਆਦਾ ਵਕਤ ਸਪੈਂਡ ਕੀਤਾ ਹੈ ਆਪਣੀ 16 ਸਾਲ ਦੀ ਉਮਰ ਤੋਂ ਲੈ ਕੇ ਲਗਭਗ 30 ਸਾਲ ਤੱਕ। ਤੋਂ ਸੁਲਤਾਨਪੁਰ ਲੋਧੀ ਔਰ ਉੱਥੇ 4-5 ਇਤਿਹਾਸਕ ਗੁਰਦੁਆਰੇ ਗੁਰੂ ਨਾਨਕ ਸਾਹਿਬ ਦੇ ਨੇ ਕਿ ਇਹ ਸੁਲਤਾਨਪੁਰ ਲੋਧੀ ਦੇ ਵਿੱਚ ਸਮਾਪਤ ਹੋਏ। ਪਾਕਿਸਤਾਨ ਦੀ ਹਕੂਮਤ ਜਿਹੜੀ ਬੈਂਡ ਬੈਕਵਰਡ ਕਰ ਰਹੀ ਹੈ ਸਿੱਖਾਂ ਦੀਆਂ ਮਜ਼ਹਬੀ ਡਿਮਾਂਡਸ ਨੂੰ ਫੁਲਫਿਲ ਕਰਨ ਦੇ ਲਈ, ਉਹਨਾਂ ਨੇ ਕਿਹਾ ਮੋਸਟ ਵੈਲਕਮ। ਹਾਲਾਂਕਿ ਇਹ ਬੜਾ ਰੂਡ ਸੀ ਸ਼੍ਰੋਮਣੀ ਕਮੇਟੀ ਦੇ ਪਾਰਟ ਤੇ ਵੀ ਕਿਉਂਕਿ ਉਹ ਆਪਣੇ ਹਾਕਮਾਂ ਦੀ ਗੱਲ ਮੰਨਦੇ ਨੇ ਕਿ ਇਹ ਜਿਹੜਾ ਨਗਰ ਕੀਰਤਨ ਉੱਥੋਂ ਸ਼ੁਰੂ ਹੋਇਆ ਉਹਦੇ 'ਚ ਪਾਕਿਸਤਾਨ ਦੀ ਕਿਸੇ ਪੋਲੀਟੀਕਲ ਅਥਾਰਟੀ ਨੂੰ, ਪ੍ਰਾਈਮ ਮਿਨਿਸਟਰ ਜਾਂ ਪੰਜਾਬ ਦੇ ਚੀਫ ਮਿਨਿਸਟਰ ਨੂੰ ਸੱਦਾ ਨਹੀਂ ਸੀ ਦਿੱਤਾ ਗਿਆ। ਬਹੁਤ ਚੰਗਾ ਹੁੰਦਾ ਕਿ ਉਹ ਸੱਦਾ ਹੁੰਦਾ, ਹੋ ਸਕਦਾ ਹੈ ਵਕਤ ਦੀ ਰਿਸਟ੍ਰੇਨਟ ਵੀ ਹੋਏ ਜਾਂ ਸਿਕਿਉਰਿਟੀ ਰੀਜ਼ਨ ਵੀ ਹੋਣ, ਪਰ ਮੈਨੂੰ ਲੱਗਦਾ ਹੈ ਇੱਕ ਸਟੇਜ ਤੇ ਐਸਜੀਪੀਸੀ ਨੇ ਕਿਹਾ ਸੀ ਕਿ ਅਸੀਂ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨੂੰ ਵੀ ਇਨਵਾਈਟ ਕਰਾਂਗੇ ਕਿ ਉਹ ਇਹਦੇ 'ਚ ਜੁਆਇਨ ਕਰਨ, ਪਰ ਫਾਈਨਲੀ ਇਹ ਖਬਰ ਵਿੱਚੋਂ ਗਾਇਬ ਹੋ ਗਈ। ਲੇਕਿਨ ਇਹਦੇ ਬਾਵਜੂਦ ਜਦੋਂ 500 ਸਿੱਖਾਂ ਦਾ ਜਥਾ, ਜਿਹਨੂੰ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਲੀਡ ਕਰ ਰਹੇ ਸੀ, ਸ਼੍ਰੋਮਣੀ ਕਮੇਟੀ ਦਾ ਪ੍ਰੈਜ਼ੀਡੈਂਟ ਸੀ, ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸੀ ਔਰ ਦੂਸਰੇ ਵੀ ਉਹਨਾਂ ਦੇ ਸ਼੍ਰੋਮਣੀ ਕਮੇਟੀ ਦਾ ਸੈਕਟਰੀ, ਉਹਨਾਂ ਨੂੰ ਜਦੋਂ ਕਿਉਂਕਿ ਇਹੀ 500 ਦਾ ਜਥਾ ਕ੍ਰਾਸ ਕੀਤਾ ਅਟਾਰੀ ਬਾਰਡਰ ਰਾਹੀਂ ਪਾਕਿਸਤਾਨ, ਜਿਵੇਂ ਉਹਨਾਂ ਦਾ ਖੈਰ ਮਕਦਮ ਕੀਤਾ ਗਿਆ, ਕੱਲੇ ਕੱਲੇ ਦੇ ਗਲੇ 'ਚ
ਜਿਹੜਾ ਹੈ ਉਹ ਗੁਲਾਬ ਦੇ ਫੁੱਲਾਂ ਦੇ ਹਾਰ, ਔਰ ਜਿਹਨੂੰ ਅਸੀਂ ਅੰਗਰੇਜ਼ੀ 'ਚ ਰੈੱਡ ਕਾਰਪੇਟ ਵੈਲਕਮ ਕਹਿੰਦੇ ਹਾਂ, ਔਰ ਉੱਥੇ ਜਾ ਕੇ ਉਹਨਾਂ ਨੇ 1-2 ਦਿਨ ਜਿਹੜੇ ਧਾਰਮਿਕ ਕਾਰਵਾਈਆਂ ਨੇ ਉਹ ਕੀਤੀਆਂ। ਔਰ ਜਦੋਂ ਵਾਪਸੀ ਤੇ ਨਗਰ ਕੀਰਤਨ ਉਹਨੇ ਇੱਧਰ ਨੂੰ ਆਉਣਾ ਸੀ, ਜ਼ਾਹਰ ਹੈ ਪਾਕਿਸਤਾਨ ਦੇ ਵਿੱਚ ਇਹ ਖਬਰ ਪਹੁੰਚ ਗਈ। ਹਾਲਾਂਕਿ ਬਹੁਤ ਐਡਵਰਟਾਈਜ਼ ਨਹੀਂ ਸੀ ਕੀਤਾ ਗਿਆ ਕਿ ਕਦੋਂ ਕੀ ਹੋਣਾ ਹੈ। ਹਜ਼ਾਰਾਂ ਦੀ ਗਿਣਤੀ 'ਚ ਪਾਕਿਸਤਾਨੀ ਸਿੱਖ ਸੰਗਤ ਨਨਕਾਣਾ ਸਾਹਿਬ 'ਚ ਹੀ ਆ। ਹੁਣ 400-500 ਸਿੱਖ ਪਰਿਵਾਰ ਨੇ, ਲੇਕਿਨ ਸਿੰਧ ਤੋਂ, ਬਲੋਚਿਸਤਾਨ ਤੋਂ, ਖੈਬਰ ਪਖਤੂਨਖਵਾ ਤੋਂ ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਪਹੁੰਚੀਆਂ। ਔਰ ਮੈਂ ਅੱਡ-ਅੱਡ ਚੈਨਲਸ ਦੀਆਂ ਰਿਪੋਰਟਸ ਦੇਖ ਰਿਹਾ ਸੀ ਕਿ ਕੋਈ ਅੱਖ ਐਸੀ ਨਹੀਂ ਹੋਏਗੀ ਜਿਹੜੀ ਗੁਰੂ ਦੇ ਪਿਆਰ ਦੇ ਵਿੱਚ ਨਮ ਨਾ ਹੋਈ ਹੋਏ। ਔਰ ਇਸ ਕਿਸਮ ਦਾ ਮਾਹੌਲ ਸੀ, ਜੈਕਾਰਿਆਂ ਦੀ ਗੂੰਜ। ਔਰ ਨਨਕਾਣਾ ਸਾਹਿਬ ਤੋਂ ਲਾਹੌਰ ਆਏ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਵਾਲੀ ਗੱਡੀ ਹੈ, ਔਰ ਬਾਅਦ ਦੇ ਵਿੱਚ ਉਹ ਅਟਾਰੀ ਬਾਰਡਰ ਤੇ ਜਦੋਂ ਪਹੁੰਚੇ, ਉੱਥੇ ਪੰਜਾਬ ਦੀ ਹਕੂਮਤ, ਅਮਰਿੰਦਰ ਸਿੰਘ ਦੇ ਮਿਨਿਸਟਰ ਵੀ, ਅਕਾਲੀ ਦਲ ਦੀ ਹਾਈ ਕਮਾਂਡ ਵੀ, ਔਰ ਲੱਖਾਂ ਦੀ ਗਿਣਤੀ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਅਟਾਰੀ ਤੋਂ ਅੰਮ੍ਰਿਤਸਰ ਤੱਕ ਮੌਜੂਦ ਸਨ। ਔਰ ਉਸ ਤੋਂ ਅੱਗੇ ਪੜਾਅ ਅੱਗੇ ਨੂੰ ਜਿਹੜਾ ਥਾਂ ਤੇ ਇਸ ਨਗਰ ਕੀਰਤਨ ਦਾ ਮਾਰਚ ਹੋਏਗਾ। ਸੋ ਮੈਂ ਇਹ ਸਮਝਦਾ ਹਾਂ ਵੀ ਇਹ ਇੱਕ ਤਰੀਕੇ ਨਾਲ 550 ਸਾਲਾ ਫੰਕਸ਼ਨਸ ਦਾ ਆਗਾਜ਼ ਵੀ ਹੈ। ਪਾਕਿਸਤਾਨ ਦੀ ਹਕੂਮਤ ਵੱਲੋਂ ਜਿਸ ਕਦਰ ਕੋਆਪਰੇਸ਼ਨ ਦੀ ਲਾਈਨ ਦਿੱਤੀ ਗਈ ਹੈ, ਇਹ ਰਿਮਾਰਕੇਬਲ ਹੈ। ਔਰ ਮੈਂ ਸਮਝਦਾ ਹਾਂ ਕਿ ਸਿਕਿਉਰਿਟੀ ਕਵਰ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਜਿਵੇਂ ਮਲਕ ਸਾਹਿਬ ਨੇ ਕਿਹਾ, ਈਵਨ ਪਾਕਿਸਤਾਨ ਦੀ ਹਕੂਮਤ, ਪੰਜਾਬ ਦੇ ਗਵਰਨਰ ਮੁਹੰਮਦ ਸਰਵਰ ਸਾਰੇ ਇਸ ਦੀ ਜਿਹੜੀ ਹੈ ਉਹ ਉਸ ਦੇ ਇੰਚਾਰਜ ਨੇ। ਔਰ ਉਹਨਾਂ ਦੇ ਸਪੋਕਸਪਰਸਨ ਮਿਸਟਰ ਫਾਰੂਕ ਪਿਛਲੇ ਹਫਤੇ ਹੀ ਸਾਡੇ ਮਿੱਤਰ ਜਿਹੜੇ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਨੇ ਡਾਕਟਰ ਪ੍ਰਿਤਪਾਲ ਸਿੰਘ, ਜਿਨ੍ਹਾਂ ਨੇ ਪਿਛਲੇ 25-30 ਸਾਲ ਤੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਪਾਕਿਸਤਾਨੀ ਔਕਾਫ ਬੋਰਡ ਨਾਲ ਬੜਾ ਕਲੋਜ਼ਲੀ ਕੰਮ ਕੀਤਾ ਹੈ। ਉਹਨਾਂ ਦੇ ਬੇਟੇ ਦੀ ਮੈਰਿਜ ਸ਼ਾਦੀ ਸੀ ਗੁਰਦੁਆਰਾ ਗਲੈਨ ਰੌਕ ਨਿਊ ਜਰਸੀ, ਔਰ ਚੌਧਰੀ ਮੁਹੰਮਦ ਸਰਵਰ ਹੋਰਾਂ ਵੱਲੋਂ ਵਧਾਈ ਦੇ ਨਾਲ ਉਹਨਾਂ ਨੂੰ ਹੀ ਮਿਸਟਰ ਫਾਰੂਕ ਨੂੰ ਭੇਜਿਆ ਗਿਆ ਸੀ। ਔਰ ਉਹਨਾਂ ਨੇ ਐਡਰੈਸ ਕਰਦਿਆਂ ਸਿੱਖ ਸੰਗਤ ਨੂੰ, ਜਿਹੜਾ ਵੱਡੀ ਗਿਣਤੀ 'ਚ ਲੋਕ ਆਏ ਹੋਏ ਸੀ, ਉਹਨਾਂ ਨੇ ਕਿਹਾ ਕਿ ਵੀ ਅਸੀਂ ਖੁੱਲ੍ਹਾ ਸੱਦਾ ਦਿੰਦੇ ਹਾਂ। 50,000 ਤੋਂ ਜ਼ਿਆਦਾ ਦਾ ਅਰੇਂਜਮੈਂਟ ਅਸੀਂ ਮੌਕੇ ਦੇ ਉੱਤੇ ਦਿਨ ਦੇ ਦਿਨ ਵੀ ਕਰ ਰਹੇ ਹਾਂ। ਲਾਹੌਰ ਦੇ ਹੋਟਲ ਜਿਹੜੇ ਨੇ ਉਹ ਬੁੱਕ ਕਰਵਾ ਲਏ ਗਏ ਨੇ, ਔਰ ਪਾਕਿਸਤਾਨ ਦੇ ਨਨਕਾਣਾ ਸਾਹਿਬ ਹੋਏ, ਲਾਹੌਰ ਹੋਏ, ਲੋਕਾਂ ਨੇ ਘਰਾਂ ਦੇ ਦਰਵਾਜ਼ੇ ਖੋਲ੍ਹ ਦੇਣੇ ਨੇ, ਤੁਸੀਂ ਵੈਲਕਮ ਹੋ। ਔਰ ਇੱਕ ਬਹੁਤ ਵੱਡੀ ਟੈਂਟ ਸਿਟੀ ਬਣਾਈ ਜਾ ਰਹੀ ਹੈ ਜਿਹਦੇ 'ਚ ਅਕੋਮੋਡੇਟ ਕੀਤਾ ਜਾਏਗਾ। ਸੋ ਜ਼ਾਹਰ ਹੈ ਕਿ ਵੀਜ਼ਾ ਪਾਲਿਸੀ ਨੂੰ ਥੋੜ੍ਹਾ ਹੋਰ ਨਰਮ ਕਰਨ ਦੀ ਲੋੜ ਹੈ। ਔਰ ਮੈਂ ਇੱਕ ਗੱਲ ਜਿਹੜੀ ਅਕਸਰ ਜਦੋਂ ਚੌਧਰੀ ਮੁਹੰਮਦ ਸਰਵਰ ਖੁਦ ਵੀ ਆਏ ਫਰੀਮਾਉਂਟ ਕੈਲੀਫੋਰਨੀਆ, ਉਹਨਾਂ ਦੀ ਪ੍ਰੈਜ਼ੈਂਸ ਵੀ ਉਹਨਾਂ ਨੂੰ ਕਹੀ ਸੀ ਕਿ ਵੀ ਇਹ ਜਿਹੜੇ ਫਰਾਡ ਕਿਸਮ ਦੇ ਲੋਕ ਨੇ, ਜਿਹੜੇ ਕੋਈ ਟਰੈਵਲ ਏਜੰਟ, ਕਿਉਂਕਿ ਹੁਣ ਹਰ ਇੱਕ ਨੂੰ ਲੱਗਦਾ ਹੈ ਜਿਵੇਂ ਸਾਡੇ ਉਸ ਖਿੱਤੇ 'ਚ ਹੁੰਦਾ ਹੈ ਕਿ ਵੀ ਦੇ ਸਮੈਲ ਮਨੀ ਜੀ। ਸੋ ਉਸ ਦੇ ਥੱਲੇ ਉਸ ਕਿਸਮ ਦਾ ਵੀ ਹੋਏਗਾ। ਟੂਰ ਲਿਜਾਣ ਵਾਲੇ ਲੋਕ ਵੀ, ਵੀਜ਼ੇ ਲਵਾ ਕੇ ਦੇਣ ਦੇ ਝਾਂਸੇ ਦੇਣ ਵਾਲੇ ਲੋਕ ਵੀ, ਇਹਨਾਂ ਸਾਰਿਆਂ ਤੋਂ ਖਬਰਦਾਰ ਹੋਣ ਦੀ ਵੀ ਲੋੜ ਹੈ। ਔਰ ਇਹ ਤਾਂ ਹੀ ਪੋਸੀਬਲ ਹੋਏਗਾ ਕਿ ਜਿੰਨੇ ਕੌਂਸਲੇਟ ਜਾਂ ਦੂਜੇ ਨੇ ਉਹਨਾਂ 'ਚ ਇੱਕ ਅਲੱਗ ਨਨਕਾਣਾ ਸਾਹਿਬ ਦੀ ਐਕਸਟੈਂਸ਼ਨ ਦੇ ਥੱਲੇ ਬੰਦਾ ਅਪਾਇੰਟ ਕੀਤਾ ਜਾਏ, ਵੀਜ਼ਾ ਐਕਸੈਸ ਈਜ਼ੀ ਹੋਏ, ਜਿਹੜੀ ਵੀ ਉਹਨਾਂ ਦੀ ਸਕਰੀਨਿੰਗ ਪ੍ਰੋਸੈਸ ਹੈ, ਔਰ ਜਿਹੜਾ ਕੋਈ ਨਾ ਕੋਈ ਕੰਟੈਕਟ ਇਨਫੋਰਮੇਸ਼ਨ ਹੋਏ ਤਾਂ ਕਿ ਔਰ ਜਿਹਨੂੰ ਪਬਲਿਕ ਕੀਤਾ ਜਾਏ, ਜਿੰਨੇ ਸਿੱਖ ਅਦਾਰੇ ਨੇ, ਉਹ ਟੀਵੀ ਚੈਨਲ ਨੇ ਜਾਂ ਪ੍ਰਿੰਟ ਮੀਡੀਆ ਹੈ, ਤਾਂ ਕਿ ਕਿਉਂਕਿ ਜਿੱਥੇ ਇੱਕ ਪਾਸੇ ਇਸ 'ਚੋਂ ਬਹੁਤ ਕੁਝ ਪੋਜ਼ਿਟਿਵ ਨਿਕਲਣ ਦੀ ਉਮੀਦ ਹੈ ਪਾਕਿਸਤਾਨ ਦੇ ਲਈ ਵੀ। ਇਕੱਲਾ ਇਹ ਨਹੀਂ ਵੀ ਪਾਕਿਸਤਾਨ ਦਾ ਇਮੇਜ ਇੱਕ ਬੜਾ ਇੰਪਰੂਵਮੈਂਟ ਵੱਲ ਹੈ, ਜਿਵੇਂ ਹੁਣ ਈਵਨ ਪਾਕਿਸਤਾਨ ਦੀ ਹਕੂਮਤ ਨੇ 1000 ਸਾਲ ਪੁਰਾਣਾ ਹਿੰਦੂ ਮੰਦਿਰ ਵੀ ਸਿਆਲਕੋਟ ਦੇ ਵਿੱਚ ਖੋਲ੍ਹਿਆ, ਪਰ ਦੂਸਰੇ ਪਾਸੇ ਪਾਕਿਸਤਾਨ ਦੇ ਲਈ ਰਿਲੀਜੀਅਸ ਟੂਰਿਜ਼ਮ ਦੀ ਵੀ ਇਸ ਮੁੱਦੇ ਦੇ ਉੱਤੇ ਬੁਨਿਆਦ ਰੱਖੀ ਜਾਣੀ ਹੈ। ਸੋ ਘੱਟੋ ਘੱਟ ਇਹ ਨਾ ਹੋਏ ਕਿ ਬਿਗਨਿੰਗ 'ਚ ਜੇ ਸਾਨੂੰ ਲੱਗਦਾ ਵੀ ਇਹਦੇ 'ਚ ਇੰਨਾ ਕੁਝ ਪੋਜ਼ਿਟਿਵ ਹੈ ਤੇ ਜਿਨ੍ਹਾਂ ਨੇ 72 ਸਾਲ 'ਚ ਕੁਝ ਨਹੀਂ ਹੋਣ ਦਿੱਤਾ, ਉਹ ਕੀ ਨਹੀਂ ਕਰਨਗੇ ਇਸ ਸਾਰੇ ਨੂੰ ਜਿਹੜਾ ਉਹ ਨੈਗੇਟ ਕਰਨ ਦੇ ਲਈ। ਸੋ ਉਹਦੇ ਜਿੱਥੇ ਸਿਕਿਉਰਿਟੀ ਕਵਰ ਦੀ ਗੱਲ ਹੈ, ਉੱਥੇ ਮੈਂ ਸਮਝਦਾ ਵੀ ਇਹ ਜਿਹੜੇ ਫਰਾਡੀਏ ਕਿਸਮ ਦੇ ਲੋਕ ਨੇ, ਇਹਨਾਂ ਤੋਂ ਵੀ ਖਬਰਦਾਰ ਹੋਣ ਦੀ ਲੋੜ ਹੈ। ਔਰ ਕੋਈ ਸੈਂਟਰਲ ਪਲੇਸ ਹੋਣਾ ਚਾਹੀਦਾ ਹੈ ਜਿੱਥੇ ਸਾਰੀ ਜਾਣਕਾਰੀ ਹੋਏ, ਜਿਹਦਾ ਨੰਬਰ ਹਰ ਇੱਕ ਦੇ ਕੋਲ ਹੋਏ, ਔਰ ਉਹਦੇ ਰਾਹੀਂ ਪ੍ਰੋਪਰਲੀ ਇਹਨੂੰ ਚੈਨਲਾਈਜ਼ ਕੀਤਾ ਜਾਏ। ਜੀ ਡਾਕਟਰ ਸਾਹਿਬ, ਜਿਵੇਂ ਅਸੀਂ 550ਵੇਂ ਪ੍ਰਕਾਸ਼ ਦਿਹਾੜੇ ਦੀ ਗੁਰੂ ਨਾਨਕ ਸਾਹਿਬ ਦੇ ਦੀ ਗੱਲ ਕਰ ਰਹੇ ਹਾਂ, ਆਗਾਜ਼ ਦੀ ਗੱਲ ਕਰ ਰਹੇ ਹਾਂ, ਸੈਲੀਬ੍ਰੇਸ਼ਨਸ, ਕਮੈਮੋਰੇਸ਼ਨਸ ਚਾਰੇ ਪਾਸੇ ਹੋ ਰਹੀਆਂ ਨੇ। ਜਿਵੇਂ ਗੱਲ ਹੁੰਦੀ ਸੀਗੀ ਵੀ ਗੁਰਦੁਆਰਾ ਗਿਆਨ ਗੋਦੜੀ ਦੀ
ਜਿਹੜਾ ਫੋਕਸ ਹੈ ਸਾਰਿਆਂ ਦਾ ਸੈਲੀਬ੍ਰੇਸ਼ਨ ਵਾਲੇ ਪਾਸੇ, ਕਮੈਮੋਰੇਸ਼ਨ ਵਾਲੇ ਪਾਸੇ ਜ਼ਰੂਰ ਹੈ, ਪਰ ਇਤਿਹਾਸਕ ਪੱਖ ਤੋਂ ਜਿਹੜੀ ਗੁਰਦੁਆਰਾ ਗਿਆਨ ਗੋਦੜੀ ਦਾ ਅਸਥਾਨ ਹੈ, ਗੁਰੂ ਨਾਨਕ ਸਾਹਿਬ ਦੀ ਪਹਿਲੀ ਉਦਾਸੀ ਦੇ ਨਾਲ ਸੰਬੰਧਿਤ ਇੱਕ ਇਤਿਹਾਸਕ 400 ਤੋਂ ਵਧੇਰੇ ਸਾਲ ਪੁਰਾਣਾ ਜਿਹੜਾ ਗੁਰਦੁਆਰਾ ਹੈ ਉਹ ਮਲੀਆਮੇਟ ਹੋ ਚੁੱਕਿਆ ਹੈ ਤੇ ਉਧਰ ਨੂੰ ਕਿਸੇ ਦਾ ਧਿਆਨ ਨਹੀਂ ਹੁੰਦਾ। ਪ੍ਰੋਟੈਸਟ ਵੀ ਹੋਏ ਆ, ਮੈਮੋਰੈਂਡਮਸ ਵੀ ਦਿੱਤੇ ਗਏ ਆ ਸਰਕਾਰ ਨੂੰ, ਪਰ ਹਜੇ ਤੱਕ ਉਹਦੇ ਤੇ ਕਿਸੇ ਦਾ ਵੀ ਜਿਹੜਾ ਫੋਕਸ ਹੈ ਬਹੁਤਾ ਨਹੀਂ ਨਜ਼ਰ ਆਉਂਦਾ। ਇਹ ਵੀ ਜਿਹੜਾ ਹੁਣ ਨਗਰ ਕੀਰਤਨ ਦੀ ਜਿਹਦੀ ਅਸੀਂ ਗੱਲ ਕੀਤੀ ਹੈ, ਪਹਿਲੀ ਵਾਰ ਨਨਕਾਣਾ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਪਹੁੰਚਿਆ ਤੇ ਅੱਗੇ ਹੁਣ ਪੰਜ ਤਖਤਾਂ ਤੇ ਵੀ ਜਾਣਾ, ਹਰਿਦੁਆਰ ਵੀ ਜਾਣਾ, ਪਰ ਉੱਥੇ ਉਸ ਸਥਾਨ ਤੇ ਗੁਰਦੁਆਰਾ ਗਿਆਨ ਗੋਦੜੀ ਜਿਹੜਾ ਗੁਰਦੁਆਰਾ ਹੈ ਉੱਥੇ ਜਾਣ ਦਾ ਨਹੀਂ। ਇਹ ਹੈ ਸਬਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਾਂ ਬਾਕੀ ਜਿਹੜੀ ਵੀ ਲੀਡ ਕਰ ਰਹੇ ਆ ਇਸ ਪਾਰਟ ਨੂੰ। ਮਤਲਬ ਤੁਸੀਂ ਅੰਮ੍ਰਿਤਸਰ ਜਾਓ, ਤੁਸੀਂ ਦਰਬਾਰ ਸਾਹਿਬ ਨਾ ਜਾਓ, ਤੁਸੀਂ ਸ਼ਹਿਰ ਦੇ ਵਿੱਚ ਹੋਵੋ ਪਰ ਗੁਰਦੁਆਰਾ ਸਾਹਿਬ ਦੇ ਸਥਾਨ ਤੇ ਨਾ ਜਾਓ, ਇਹ ਇੱਕ ਬੜਾ ਵੱਡਾ ਸਵਾਲ ਖੜਾ ਕਰਦੀ ਹੈ। ਮੈਂ ਤੁਹਾਡੇ ਸਵਾਲ ਨੂੰ ਜਿਹੜਾ ਆਪਣੇ ਪਾਕਿਸਤਾਨੀ ਭਰਾਵਾਂ ਭੈਣਾਂ ਦੇ ਐਂਗਲ ਤੋਂ ਪਹਿਲਾਂ ਇਹ ਦੱਸਣਾ ਚਾਹੁੰਦਾ ਵੀ ਗੁਰਦੁਆਰਾ ਗਿਆਨ ਗੋਦੜੀ ਕੀ ਹੈ। ਗੁਰੂ ਨਾਨਕ ਸਾਹਿਬ ਨੇ ਲਗਭਗ 29 ਸਾਲ ਦੀ ਉਮਰ 'ਚ ਜਿਹਦੇ ਲਈ ਲਫ਼ਜ਼ ਅਸੀਂ ਉਦਾਸੀ ਇਸਤੇਮਾਲ ਕਰਦੇ ਹਾਂ, ਟਰੈਵਲਸ ਕਹਾਂਗੇ, ਉਹਨਾਂ ਨੇ ਅੱਡ-ਅੱਡ ਡਾਇਰੈਕਸ਼ਨਸ ਦੇ ਵਿੱਚ ਅੱਡ-ਅੱਡ ਮਜ਼ਹਬਾਂ ਦੇ ਧਰਮ ਸਥਾਨਾਂ ਤੇ ਜਾ ਕੇ, ਜਿਹੜਾ ਉਸ ਵੇਲੇ ਦਾ ਇੱਕ ਦਸਤੂਰ ਵੀ ਸੀ ਜਿਹਦੇ 'ਚ ਤੁਸੀਂ ਗਿਆਨ ਗੋਸ਼ਟੀ ਕਰਦੇ ਹੋ, ਡਿਸਕਸ ਕਰਦੇ ਹੋ, ਆਪਣਾ ਵਿਊ ਪੁਆਇੰਟ ਦਿੰਦੇ ਹੋ, ਔਰ ਜਿਹੜਾ ਰਿਚੁਅਲਿਜ਼ਮ ਹੈ, ਕਰਮ ਕਾਂਡ ਹੈ, ਉਹਨੂੰ ਪਾਸੇ ਰੱਖ ਕੇ ਹਰ ਮਜ਼ਹਬ ਵਿਚਲੀ ਜਿਹੜੀ ਸੱਚਾਈ ਹੈ ਉਹਨੂੰ ਉਜਾਗਰ ਕਰਦੇ ਹੋ। ਸੋ ਗੁਰੂ ਨਾਨਕ ਸਾਹਿਬ ਹਰਿਦੁਆਰ ਜਿਹੜਾ ਕਿ ਗੰਗਾ ਦੇ ਕੰਢੇ ਔਰ ਬ੍ਰਾਹਮਣਾਂ ਦੇ ਜਿਹੜੇ ਰਿਚੁਅਲਿਜ਼ਮ ਦੇ ਵੱਡੇ ਸੈਂਟਰ ਨੇ, ਜਿਨ੍ਹਾਂ ਦੇ ਵਿੱਚ ਕੁਰੂਕਸ਼ੇਤਰ ਹੈ, ਹਰਿਦੁਆਰ ਹੈ, ਬਨਾਰਸ ਹੈ। ਸੋ ਹਰਿਦੁਆਰ ਇੱਕ ਬਹੁਤ ਵੱਡਾ ਸੈਂਟਰ ਹੈ ਜਿੱਥੇ ਕੁੰਭ ਦਾ ਮੇਲਾ ਗੰਗਾ ਦੇ ਕੰਢੇ 12 ਸਾਲ ਬਾਅਦ ਲੱਗਦਾ ਹੈ। ਹੁਣ ਵੀ ਆਲਮੋਸਟ 7-8 ਕਰੋੜ ਲੋਕ, ਇਸ ਵਾਰ ਵੀ ਜਿਹਨੂੰ ਅਰਧ ਕੁੰਭ 6 ਸਾਲ ਬਾਅਦ ਹੈ, ਉਹਦੇ 'ਚ ਵੀ ਉਹ ਪ੍ਰਯਾਗਰਾਜ ਰਾਇਆ ਜਿਹਨੂੰ ਦਾ ਇਲਾਹਾਬਾਦ ਦਾ ਨਾਮ ਬਦਲ ਕੇ ਪ੍ਰਯਾਗਰਾਜ ਬਣਾ ਦਿੱਤਾ ਹੈ ਤੇ ਕਰੋੜਾਂ ਲੋਕ ਜਾਂਦੇ ਨੇ। ਸੋ ਗੁਰੂ ਨਾਨਕ ਸਾਹਿਬ ਦਾ ਇੱਕ ਤਰੀਕਾ ਸੀ ਕਿ ਜਦੋਂ ਵੱਡੀ ਗਿਣਤੀ 'ਚ ਲੋਕ ਜਿੱਥੇ ਇਕੱਠੇ ਹੁੰਦੇ ਨੇ ਮੇਲਿਆਂ ਦੇ ਮੌਕੇ, ਜਾਂ ਉਹ ਉਦੋਂ ਹੀ ਉਹਨਾਂ ਥਾਵਾਂ ਦੇ ਉੱਤੇ ਪਹੁੰਚਦੇ ਸੀ। ਸੋ ਹਰਿਦੁਆਰ ਗੁਰੂ ਸਾਹਿਬ ਪਹੁੰਚੇ, ਸੂਰਜ ਗ੍ਰਹਿਣ ਦਾ ਮੇਲਾ ਲੱਗਾ ਹੋਇਆ ਸੀ ਕੁੰਭ ਦੇ ਮੌਕੇ ਤੇ ਕਿ ਜੀ, ਔਰ ਉਹਦੇ 'ਚ ਲੱਖਾਂ ਕਰੋੜਾਂ ਹਿੰਦੂ ਜਿਹੜੇ ਨੇ ਉਹ ਸੂਰਜ ਵੱਲ ਮੂੰਹ ਕਰਕੇ ਔਰ ਪਾਣੀ ਜਿਹੜਾ ਹੈ ਉਹ ਗੰਗਾ ਦਾ ਸੁੱਟਦੇ ਨੇ, ਔਰ ਉਹਦਾ ਫੇਥ ਬਾਹਮਣਾਂ ਦਾ ਇਹ ਹੁੰਦਾ ਹੈ ਕਿ ਤੁਹਾਡੇ ਐਨਸੈਸਟਰ ਜਿਹੜੇ ਨੇ, ਜਿਹੜੇ ਮਰਨ ਤੋਂ ਬਾਅਦ ਜਿਨ੍ਹਾਂ ਦੀ ਮੁਕਤੀ ਨਹੀਂ ਹੋਈ, ਇਹ ਤੁਸੀਂ ਜਦੋਂ ਉਹਨਾਂ ਦੇ ਨਾਂ ਦੇ ਉੱਤੇ ਫਿਰ ਬ੍ਰਾਹਮਣ ਪੂਜਾ ਲੈਂਦੇ ਸੀ ਕਿ ਵੀ ਉਹਨਾਂ ਤੱਕ ਤੁਹਾਡਾ ਦਿੱਤਾ ਦਾਨ ਪਹੁੰਚਦਾ ਔਰ ਉਹ ਸੁਰਖਰੂ ਹੋਣਗੇ। ਸੋ ਗੁਰੂ ਨਾਨਕ ਸਾਹਿਬ ਉੱਥੇ ਪਹੁੰਚੇ, ਉਹਨਾਂ ਨੇ ਪੰਡਤਾਂ ਦਾ, ਔਰ ਲੱਖਾਂ ਲੋਕ ਸੀ, ਗੁਰੂ ਸਾਹਿਬ ਨੇ ਉਹ ਸੂਰਜ ਵੱਲ ਮੂੰਹ ਕਰਕੇ ਦੇ ਰਹੇ ਸੀ ਤਾਂ ਉਹਨਾਂ ਨੇ ਆਪੋਜ਼ਿਟ ਲਹਿੰਦੇ ਡਾਇਰੈਕਸ਼ਨ ਦੇ ਵਿੱਚ ਪਾਣੀ ਦੇਣਾ ਸ਼ੁਰੂ ਕਰ ਦਿੱਤਾ ਔਰ ਪੰਡਤਾਂ ਨੇ ਰੋਕਿਆ। ਲੋਕ ਇਕੱਠੇ ਹੋ ਗਏ ਵੀ ਇਹ ਬੰਦਾ ਕੀ ਕਰ ਰਿਹਾ। ਗੁਰੂ ਸਾਹਿਬ ਨੇ ਕਿਹਾ ਜੀ ਮੇਰੇ ਖੇਤ, ਮੈਂ ਨਨਕਾਣਾ ਸਾਹਿਬ ਤੋਂ ਆਇਆ ਔਰ ਮੇਰੇ ਖੇਤ ਲਹਿੰਦੇ ਪੰਜਾਬ 'ਚ ਨੇ ਤੇ ਮੈਂ ਉਹ ਹੁਣ ਮੀਂਹ ਨਹੀਂ ਪਿਆ ਤੇ ਮੈਂ ਪਾਣੀ ਉਧਰ ਨੂੰ ਦੇ ਰਿਹਾ। ਉਹ ਕਹਿੰਦੇ ਤੁਹਾਡਾ ਪਾਣੀ ਇੱਥੇ ਸੁੱਟਿਆ ਇੱਥੇ ਡਿੱਗ ਰਿਹਾ, ਤੁਹਾਡੇ ਖੇਤਾਂ 'ਚ ਕਿਵੇਂ ਪਹੁੰਚ ਰਿਹਾ। ਗੁਰੂ ਸਾਹਿਬ ਨੇ ਕਿਹਾ ਕਿ ਵੀ ਦੇਖੋ, ਜੇ ਮੇਰਾ ਪਾਣੀ ਮੇਰੇ ਇੱਥੋਂ ਹੀ ਜਿਹੜੇ ਇਸ ਧਰਤੀ ਦੇ ਉੱਤੇ ਖੇਤ ਨੇ ਫਿਊ 100 ਮਾਈਲਸ ਅਵੇ ਨਹੀਂ ਪਹੁੰਚ ਰਿਹਾ ਤੇ ਇਹ ਜਿਹੜਾ ਕਈ ਯੋਜਨਾ ਮਿਲੀਅਨਸ ਆਫ ਜਿਹੜਾ ਮਾਈਲਸ ਅਵੇ ਹੈ ਸੂਰਜ, ਇਹ ਤੁਹਾਡਾ ਪਾਣੀ ਉੱਥੇ ਕਿਵੇਂ ਪਹੁੰਚ ਰਿਹਾ। ਔਰ ਇਸ ਤੋਂ ਬਾਅਦ ਬ੍ਰਾਹਮਣਾਂ ਦੇ ਕੋਲ ਕੋਈ ਜਵਾਬ ਨਹੀਂ ਸੀ। ਸੋ ਗੁਰੂ ਸਾਹਿਬ ਨੇ ਫਿਰ ਰੱਬ ਦੇ ਪਿਆਰ ਦਾ ਔਰ ਇਨਸਾਨੀਅਤ ਦਾ ਮੈਸੇਜ ਦਿੱਤਾ ਔਰ ਜਿੱਥੇ ਗੁਰੂ ਨਾਨਕ ਸਾਹਿਬ ਨੇ ਠੀਕ ਗੰਗਾ ਦੇ ਕੰਢੇ ਹਰਿਦੁਆਰ 'ਚ ਮੈਸੇਜ ਦਿੱਤਾ ਹੈ, ਉੱਥੇ ਲੇਟਰ ਔਨ ਸਿੱਖਾਂ ਨੇ ਗੁਰਦੁਆਰਾ ਗਿਆਨ ਗੋਦੜੀ, ਗੋਦੜੀ ਅਸੀਂ ਕਹਿੰਦੇ ਹਾਂ ਕੋਈ ਚੀਜ਼ ਜਿਹੜੀ ਬੜੀ ਕੀਮਤੀ ਲੁਕੀ ਹੋਈ ਗਿਆਨ ਇੰਟੈਲੈਕਟ ਹੈ, ਉੱਥੇ ਬਣਾਇਆ। ਔਰ 84 ਦੇ ਵਿੱਚ 84 ਜਦੋਂ ਕਿ ਥਾਂ ਹੀ ਭੀੜਾਂ ਨੇ ਹਮਲੇ ਕਰਕੇ ਗੁਰਦੁਆਰੇ ਤਬਾਹ ਕੀਤੇ, ਉਹਦੇ 'ਚ ਹਰਿਦੁਆਰ ਦੇ ਵਿੱਚ ਹਿੰਦੂ ਭੀੜ ਨੇ ਬਿਲਕੁਲ ਗੰਗਾ ਦੇ ਕੰਢੇ ਜਿਹੜਾ ਪੰਡਤਾਂ ਦੇ ਹਿੱਕ ਦੇ ਵਿੱਚ ਠੋਕਿਆ ਗਿਆ ਕਿੱਲ ਸੀ, ਉਹ ਉੱਥੇ ਉਹਨਾਂ ਨੇ ਉਸ ਗੁਰਦੁਆਰੇ ਨੂੰ ਡਿਸਟਰੋਏ ਕਰ ਦਿੱਤਾ। ਔਰ ਲੇਟਰ ਔਨ ਹੁਣ ਬੇਸ਼ੱਕ ਹਰਿਦੁਆਰ ਜਿਹੜਾ ਹੈ ਉਹ ਯੂਪੀ ਦਾ ਹਿੱਸਾ ਨਹੀਂ ਹੈ, ਉਦੋਂ ਯੂਪੀ ਦਾ ਹਿੱਸਾ ਸੀ, ਹੁਣ ਅਲੱਗ ਸੂਬਾ ਉੱਤਰਾਖੰਡ ਬਣ ਗਿਆ ਔਰ ਉੱਥੇ ਉਹਨਾਂ ਨੇ ਉੱਤਰਾਖੰਡ ਸਰਕਾਰ ਨੇ ਹੁਣ ਸਕਾਊਟਸ ਦਫ਼ਤਰ ਬਣਾਇਆ ਹੋਇਆ ਔਰ ਜ਼ਾਹਿਰ ਹੈ ਕਿ ਇਹ ਤੁਹਾਡਾ ਬਿਲਕੁਲ ਠੀਕ ਨੁਕਤਾ ਹੈ ਕਿ ਗੱਲ ਅਸੀਂ ਗੁਰੂ ਨਾਨਕ ਸਾਹਿਬ ਦੇ 550 ਸਾਲਾਂ ਦੀ ਕਰਦੇ ਹਾਂ। ਸ਼੍ਰੋਮਣੀ ਕਮੇਟੀ ਹੋਏ ਔਰ ਅਕਾਲ ਤਖਤ ਦਾ ਇਸ ਦੇ ਉੱਤੇ ਡਾਇਰੈਕਟਿਵ ਸੀ 1 ਸਾਲ ਪਹਿਲਾਂ ਸਾਰੀਆਂ ਆਰਗੇਨਾਈਜੇਸ਼ਨਸ ਨੂੰ ਇਕੱਠੇ ਕਰਕੇ ਕਿ ਜੀ ਇਸ ਨੂੰ ਲਿਬਰੇਟ ਕਰਾਓ ਨਹੀਂ ਤਾਂ ਮੋਰਚਾ। ਹੁਣ ਉੱਤਰਾਖੰਡ ਦੀ ਸਰਕਾਰ ਇਹ ਕਹਿੰਦੀ ਹੈ ਜੀ ਥਾਂ ਇੱਥੇ ਲੈ ਲਓ, ਉੱਥੇ ਲੈ ਲਓ, ਉੱਥੇ ਹੁਣ ਨਹੀਂ ਹੋਏਗਾ।
ਸੋ ਮੈਂ ਸਮਝਦਾ ਹਾਂ ਵੀ ਇਹ ਗੱਲ, ਜਿਵੇਂ ਸਰ ਗੁਰਚਰਨ ਸਿੰਘ ਬੱਬਰ ਇੱਕ ਪ੍ਰੋਮਿਨੈਂਟ ਜਰਨਲਿਸਟ ਨੇ ਦਿੱਲੀ ਦੇ ਵਿੱਚ, ਉਹਨਾਂ ਨੇ ਇਸ ਦੇ ਉੱਤੇ ਉਹ ਰਿਪੀਟਡਲੀ ਮੋਰਚਾ ਲਾਉਂਦੇ ਨੇ, ਗ੍ਰਿਫਤਾਰੀਆਂ ਵੀ ਦਿੰਦੇ ਨੇ ਕਿ ਇਸ ਮੁੱਦੇ ਦੇ ਉੱਤੇ ਅਕਾਲੀ ਕਿਉਂ ਨਹੀਂ ਲੈਣਾ ਚਾਹੁੰਦੇ, ਕਿਉਂਕਿ ਉੱਤਰਾਖੰਡ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ। ਜ਼ਾਹਰ ਹੈ ਇਹ ਭਾਈਵਾਲ ਨੇ ਆਰਐਸਐਸ ਦੇ ਨਾਲ। ਹੁਣ ਆਰਐਸਐਸ ਔਰ ਬੀਜੇਪੀ 500 ਸਾਲ ਬਾਅਦ ਬਾਬਰੀ ਮਸਜਿਦ ਢਾਹ ਕੇ ਮੰਦਿਰ ਬਣਾਉਣ ਦੀ ਗੱਲ ਤਾਂ ਕਰਦੇ ਨੇ ਜੀ, ਮੰਦਿਰ ਵਹੀ ਬਣਾਏਗੇ। ਇਹਨਾਂ ਨੂੰ ਵੀ ਕਿਹਾ ਗਿਆ ਸੀ ਕਿ ਜੀ ਤੁਸੀਂ ਜਿੱਥੇ ਮਰਜ਼ੀ ਹੋਰ ਬਣਾ ਲਓ, ਸਰਕਾਰ ਨੇ ਵੀ ਕਿਹਾ ਸੀ, ਲੇਕਿਨ ਕਹਿੰਦੇ ਨਹੀਂ ਜੀ ਅਸੀਂ ਉੱਥੇ ਬਣਾਉਣਾ, ਉਹਦੇ ਨਾਲ ਕੋਈ ਰਾਮਚੰਦਰ ਜੀ ਦਾ ਸੰਬੰਧ ਨਹੀਂ ਹੈ। ਪਰ ਇੱਥੇ ਅਸੀਂ ਕਿਉਂ ਸਿੱਖ ਕੌਮ ਇਸ ਗੱਲ ਨੂੰ, ਔਰ ਇਹ ਜਿਹੜੇ ਸਰਕਾਰ ਦੇ ਪੇਰੋਲ ਦੇ ਉੱਤੇ ਆਰਐਸਐਸ ਦੇ ਨੇ, ਇਹ ਭੁੱਲ ਗਏ ਕਿ ਇਹਨਾਂ ਨੇ 550 ਸਾਲਾਂ 'ਚ ਅਸੀਂ ਖੁਸ਼ੀ ਦੀ ਗੱਲ ਹੈ ਕਰਤਾਰਪੁਰ ਕੋਰੀਡੋਰ ਬਣੇਗਾ ਔਰ ਦੂਸਰਾ ਹੋਏਗਾ, ਲੇਕਿਨ ਇਸ ਕਿਸਮ ਦਾ ਇਤਿਹਾਸਕ ਮੁਕਾਮ ਜਿੱਥੇ ਗੁਰੂ ਨਾਨਕ ਸਾਹਿਬ ਨੇ ਬ੍ਰਾਹਮਣਵਾਦ ਨੂੰ ਸਿੱਧਾ ਚੈਲੰਜ ਕੀਤਾ ਔਰ ਕਿ ਵੀ ਇਹ ਤੁਹਾਡਾ ਰਿਚੁਅਲਿਜ਼ਮ, ਤੁਸੀਂ ਜਿਵੇਂ ਲੋਕਾਂ ਨੂੰ ਫਸਾਇਆ ਹੋਇਆ ਹੈ, ਰੱਬ ਦੀ ਦਰਗਾਹ ਦੇ ਵਿੱਚ ਇਹ ਕਬੂਲ ਨਹੀਂ ਹੈ। ਔਰ ਤੁਹਾਡਾ ਜਿਹੜਾ ਕਿਰਦਾਰ ਹੈ, ਇਹ ਵੀ ਗੁਰੂ ਨਾਨਕ ਸਾਹਿਬ ਦਾ ਫਰਮਾਨ ਹੈ ਕਿ ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ, ਕਿ ਇਹਦੇ ਮੱਥੇ ਤੇ ਟਿੱਕਾ ਲੱਗਾ ਹੋਇਆ ਹੈ, ਇਸ ਦੇ ਤੇੜ ਕਖਾਈ ਧੋਤੀ ਬੰਨੀ ਹੋਈ ਹੈ, ਇਹ ਜਗਤ ਦਾ ਕਸਾਈ ਹੈ, ਬੁਚਰ ਆਫ ਦਾ ਵਰਲਡ, ਇਹਦੇ ਹੱਥ 'ਚ ਛੁਰੀ ਹੈ। ਉਦੋਂ ਜਿਹੜੇ ਬ੍ਰਾਹਮਣ ਦਾ ਜ਼ਿਕਰ ਜਾਂ ਕਰਮਕਾਂਡ ਦਾ ਜ਼ਿਕਰ ਕੀਤਾ ਸੀ, ਉਹ ਤਾਂ ਇੱਕ ਰਿਲੀਜੀਅਸ ਮੁੱਦਿਆਂ ਦੇ ਉੱਤੇ ਜਾਂ ਸਮਾਜ ਦੇ ਵਿੱਚ ਹੀ ਇਹਨਾਂ ਦੀ ਡੋਮੀਨੈਂਸ ਸੀ ਕਾਸਟ ਸਿਸਟਮ ਦੇ ਥੱਲੇ। ਅੱਜ ਤਾਂ ਇਹਨਾਂ ਦੇ ਕੋਲ ਪੋਲੀਟੀਕਲ ਪਾਵਰ ਵੀ ਹੈ। ਸੋ ਮੈਂ ਸਮਝਦਾ ਵੀ ਇਸ ਮੁੱਦੇ ਦੇ ਉੱਤੇ ਇੱਕ ਮੂਵਮੈਂਟ ਬਿਲਡ ਕਰਨ ਦੀ ਲੋੜ ਹੈ, ਕਿਉਂਕਿ ਅਕਾਲੀ ਔਰ ਇਹ ਸਾਰੇ ਜਿਹੜੇ ਆਰਐਸਐਸ ਨਾਲ ਰਲੇ ਹੋਏ ਨੇ, ਇਹ ਇਸ ਤੋਂ ਭਗੌੜੇ ਨੇ। ਜੀ ਬਿਲਕੁਲ, ਜਿੱਥੇ ਅਸੀਂ ਇਸ ਬਾਰੇ ਗੱਲ ਕਰ ਰਹੇ ਹਾਂ ਮਲਿਕ ਸਾਹਿਬ, ਮੈਂ ਥੋੜਾ ਜਿਹਾ ਜਿਹੜੀ ਗੱਲਬਾਤ ਹੈ ਇਹਨੂੰ ਜੇ ਇੰਟਰਨੈਸ਼ਨਲ ਰਿਲੇਸ਼ਨਸ ਦੇ ਵੱਲ ਲੈ ਕੇ ਜਾਣਾ ਹੋਵੇ, ਅਸੀਂ ਜਦੋਂ ਪਿਛਲੇ ਸਮੇਂ ਦੇ ਵਿੱਚ ਹੁਣ ਇਮਰਾਨ ਖਾਨ ਸਾਹਿਬ ਅਮਰੀਕਾ ਦਾ ਜਿਹੜਾ ਦੌਰਾ ਹੈ ਉਹ ਕਰਕੇ ਗਏ ਆ, ਤੇ ਅਮਰੀਕਾ ਦੇ ਨਾਲ ਜਿਹੜੇ ਰਿਲੇਸ਼ਨ ਸੀ ਇੱਕ ਸਟੇਜ ਤੇ 9/11 ਤੋਂ ਬਾਅਦ ਜਿਹੜੀ ਕਾਫੀ ਗਿਰਾਵਟ ਸੀ, ਅਮਰੀਕਾ ਪਾਕਿਸਤਾਨ ਦੇ ਜਿਹੜੇ ਸਬੰਧ ਸੀ ਉਹਦੇ 'ਚ ਖਟਾਸ ਵੀ ਸੀ, ਉਹ ਹੁਣ ਕਿਤੇ ਨਾ ਕਿਤੇ ਜਿਹੜੀ ਉਹ ਚੇਂਜ ਹੁੰਦੀ ਨਜ਼ਰ ਆ ਰਹੀ ਹੈ। ਇੱਕ ਰਿਐਕਸ਼ਨ ਦੇ ਤੌਰ ਤੇ ਜੇ ਇੰਡੀਅਨ ਸਾਈਡ ਦਾ ਦੇਖਣਾ ਹੋਵੇ, ਉਹਨਾਂ ਵੱਲੋਂ ਅਮਰੀਕੀ ਜਿਹੜੇ ਇਨਵੋਏ ਆ ਰਾਜਦੂਤ ਆ ਉਹਨਾਂ ਨੂੰ ਤਲਬ ਕੀਤਾ ਗਿਆ, ਉੱਥੇ ਕਿਤੇ ਨਾ ਕਿਤੇ ਜਿਹੜਾ ਸਿੱਧਾ ਕਨੈਕਸ਼ਨ ਹੈ ਉਹ ਭਾਰਤ ਦਾ ਇਹ ਜਿਹੜਾ ਰਿਐਕਸ਼ਨ ਹੈ ਉਹ ਅਮਰੀਕਾ ਤੇ ਪਾਕਿਸਤਾਨ ਦੇ ਸਬੰਧਾਂ ਦੇ ਨਾਲ ਨਜ਼ਰ ਆਉਂਦਾ। ਕਿਵੇਂ ਦੇਖਦੇ ਹੋ ਇਹਨੂੰ? ਦੇਖੋ, ਪਹਿਲੇ ਮੈਂ ਡਾਕਟਰ ਸਾਹਿਬ ਦੀ ਇਸ ਗੱਲ ਦਾ ਕਿ ਪਾਕਿਸਤਾਨ ਦੇ ਅੰਦਰ ਜਿਹੜੇ ਪਹਿਲੇ ਜਿੰਨੇ ਵੀ ਗੁਰਦੁਆਰੇ ਸਾਹਿਬ ਉੱਥੇ ਬੰਦ ਸੀ, ਉਹਦੀ ਵਜ੍ਹਾ ਹੈ ਕਿ ਪਾਕਿਸਤਾਨ ਦੇ ਅੰਦਰ ਤਕਰੀਬਨ 16 ਤੋਂ 20 ਹਜ਼ਾਰ ਉੱਥੇ ਸਿੱਖਜ਼ਮ ਦੇ ਮੰਨਣ ਵਾਲੇ ਰਹਿੰਦੇ ਆ, ਜਦੋਂ ਕਿ ਹਿੰਦੂ ਤਕਰੀਬਨ 80-90 ਲੱਖ, ਉਹ ਜ਼ਿਆਦਾਤਰ ਸਿੰਧ ਦੇ ਇਲਾਕੇ, ਖੋਪਰਾ ਪਾਰ, ਮੀਰਪੁਰ ਖਾਸ ਤੋਂ ਨਵਾਬ ਸ਼ਾਹ, ਹੈਦਰਾਬਾਦ ਰਹਿੰਦੇ ਆ। ਤੇ ਇੱਕ ਵਜ੍ਹਾ ਇਹ ਸੀ ਕਿ ਉੱਥੇ ਪਾਕਿਸਤਾਨ ਦੀ ਹਕੂਮਤ ਇਹ ਚਾਹੁੰਦੀ ਸੀ ਕਿ ਇਹਨਾਂ ਦਾ ਹੁਣ ਮਸਜਿਦ ਹੋਏਗੀ ਤੇ ਉੱਥੇ ਮੌਲਵੀ ਹੋਏਗਾ ਜੀ। ਅੱਛਾ, ਗੁਰਦੁਆਰੇ ਇਸ ਕਰਕੇ ਬੰਦ ਹੋਏ ਕਿ ਉੱਥੇ ਕਿਉਂਕਿ ਇੰਨੀ ਜ਼ਿਆਦਾ ਅਵੇਲੇਬਿਲਿਟੀ ਨਹੀਂ ਸੀ ਬੰਦਿਆਂ ਦੀ ਕਿ ਉਹਨੂੰ ਉਹ ਆਪਣੇ ਧਾਰਮਿਕ ਸਟਾਈਲ ਦੇ ਅੰਦਰ ਯਾਨੀ ਉੱਥੇ ਚਲਾ ਸਕੀਏ, ਉੱਥੇ ਗੁਰਬਾਨੀ ਹੋਏ, ਉੱਥੇ ਗੁਰੂ ਗ੍ਰੰਥ ਸਾਹਿਬ ਦੀ ਜੋ ਵੀ ਇੱਕ ਪ੍ਰੈਸਟੀਜ ਹੁੰਦੀ ਹੈ, ਤੇ ਉਹ ਨਹੀਂ ਸੀ। ਲੇਕਿਨ ਆਹਿਸਤਾ ਆਹਿਸਤਾ ਜਦੋਂ ਹੁਣ ਪਹਿਲੇ ਜਿਹੜੇ ਪਾਕਿਸਤਾਨ ਦੇ ਅੰਦਰ ਸਿੱਖ ਸੀ ਉਹ ਇੰਨੇ ਅੱਗੇ ਨਹੀਂ ਆਉਂਦੇ ਸੀ, ਲੇਕਿਨ ਗੁਜ਼ਿਸ਼ਤਾ ਕੋਈ 10 ਸਾਲ ਤੋਂ ਐਟਮੋਸਫੀਅਰ ਜਦੋਂ ਚੇਂਜ ਹੋਇਆ ਤੇ ਲੋਕ ਅੱਗੇ ਆਉਣਾ ਸ਼ੁਰੂ ਹੋਏ। ਤੇ ਇਹੀ ਵਜ੍ਹਾ ਹੈ ਕਿ ਹੁਣ ਜਿੰਨੇ ਵੀ ਤਾਰੀਖੀ ਮੁਕਾਮਾਤ ਸੀ, ਤਾਰੀਖੀ ਗੁਰਦੁਆਰੇ ਸੀ, ਉਹ ਸਾਰੇ ਖੁੱਲ੍ਹਦੇ ਪਏ ਆ। ਦੂਸਰਾ ਤੁਹਾਡਾ ਜਿਹੜਾ ਸਵਾਲ ਸੀ, ਇੰਡੀਅਨ ਜਿਹੜਾ ਅਮਰੀਕਨ ਐਂਬੈਸਡਰ ਹੈ ਇੰਡੀਆ ਦੇ ਅੰਦਰ ਕਨੀਤ ਜਸਟਰ, ਉਹਨੂੰ ਬੁਲਾਇਆ ਗਿਆ ਤੇ ਉਹਨੂੰ ਇਹ ਗਿਲਾ ਕੀਤਾ ਗਿਆ ਕਿ ਜੀ ਤੁਹਾਡੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਮਰਾਨ ਖਾਨ ਦੇ ਨਾਲ ਜਿਹੜੀ ਬੈਠਕ ਵਾਈਟ ਹਾਊਸ ਦੇ ਅੰਦਰ ਹੋਈ, ਉਹਦੇ ਅੰਦਰ ਜੋ ਮੁੱਦਾ ਬਿਆਨ ਕੀਤਾ ਸੀ ਤੇ ਉਹਨੂੰ ਇੱਕ ਇਸ਼ੂ ਬਣਾਉਣ ਦੀ ਕੋਸ਼ਿਸ਼ ਕੀਤੀ। ਲੇਕਿਨ ਮੈਂ ਪਿਛਲੇ ਪ੍ਰੋਗਰਾਮ ਦੇ ਅੰਦਰ ਵੀ ਕਿਹਾ ਸੀ ਕਿ ਅਮਰੀਕਾ ਦਾ ਜਿਹੜਾ ਸਦਰ ਹੈ ਉਹ ਟਾਈਮ ਦੇ ਹਿਸਾਬ ਨਾਲ ਅਮਰੀਕਾ ਦੁਨੀਆ ਦੇ ਅੰਦਰ ਪਿੱਛੇ ਹੈ, ਲੇਕਿਨ ਅੱਗੇ ਦੀ ਖਬਰ ਰੱਖਦੇ ਆ। ਤੇ ਜਦੋਂ ਇੱਕ ਵਾਰੀ ਅਮਰੀਕਾ ਦਾ ਸਦਰ ਕੋਈ ਸਟੇਟਮੈਂਟ ਦੇ ਦੇ ਤੇ ਉਹ ਮੁਸ਼ਕਿਲ ਨਾਲ ਹੀ ਵਾਪਸ ਲੈਂਦਾ ਹੈ। ਤੇ ਦੁਬਾਰਾ ਪ੍ਰੈਜ਼ੀਡੈਂਟ ਟਰੰਪ ਨੇ ਉਹੀ ਗੱਲ ਕੀਤੀ ਕਿ ਮੈਂ ਮੀਡੀਏਟਰ ਬਣਨ ਨੂੰ ਤਿਆਰ ਹਾਂ। ਉਹਦੇ ਅੰਦਰ ਉਹਨੇ ਯਾਰ ਕੀ ਤੜਕਾ ਇਹ ਵੀ ਲਾਇਆ ਕਿ ਮੋਦੀ ਵੀ ਗਿਰਿਆ, ਯਾਨੀ ਜਿਹੜਾ ਹੈ ਉਹ ਇਮਰਾਨ ਖਾਨ ਦੀ ਤਰ੍ਹਾਂ ਚੰਗਾ ਲੀਡਰ ਹੈ, ਲੇਕਿਨ
ਇੰਡੀਆ ਦੂਸਰੀ ਤਰਫ ਤੁਸੀਂ ਦੇਖੀਏ ਤੇ ਕਸ਼ਮੀਰ ਦੇ ਅੰਦਰ ਜਿਸ ਤਰ੍ਹਾਂ ਦਾ ਹੁਣ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਮਕਬੂਜ਼ਾ ਕਸ਼ਮੀਰ ਦੇ ਅੰਦਰ, ਔਰ ਜਿਸ ਤਰ੍ਹਾਂ ਉੱਥੇ ਅਮਰਨਾਥ ਯਾਤਰਾ ਨੂੰ ਬੰਦ ਕੀਤਾ ਗਿਆ ਅਚਾਨਕ, ਬਲਕਿ ਇੱਕ ਉੱਥੇ ਪਾਕਿਸਤਾਨੀ ਸਨਾਈਪਰ ਰਾਈਫਲ ਵੀ ਬਰਾਮਦ ਹੋ ਗਈ ਹੈ। ਪਤਾ ਨਹੀਂ ਉਹ ਕਬੂਤਰ ਲੈ ਕੇ ਗਿਆ ਸੀ ਜਾਂ ਕੋਈ ਉੱਥੋਂ ਇੱਲ ਆਈ ਸੀ ਪਾਕਿਸਤਾਨ ਦੇ ਪਾਸੋਂ, ਉਹ ਉੱਥੇ ਡੇਗ ਗਈ ਸੀ। ਇੰਨੀ ਵਜ਼ਨੀ ਰਾਈਫਲ ਜਿਹੜੀ ਆ, ਉਸ ਤਰ੍ਹਾਂ ਤੇ ਇਹ ਸਾਰੇ ਬੰਦੇ ਦੇ ਸਾਰੇ ਨਕਸ਼ੇ ਯਾਨੀ ਕੱਢ ਲੈਂਦੇ ਆ, ਲੇਕਿਨ ਉਹ ਰਾਈਫਲ ਜਿਹੜੀ ਕਬੂਤਰ ਲੈ ਕੇ ਗਿਆ, ਉਹ ਵਿਚਾਰਾ ਕਬੂਤਰ ਦੀ ਵੀ ਯਾਨੀ ਕੋਈ ਮਜਬੂਰੀ ਹੋਏਗੀ ਕਬੂਤਰ ਵਾਸਤੇ। ਇਹ ਜਿਹੜੇ ਰਾਜਨੀਤੀ ਦੇ ਕਬੂਤਰ ਹੁੰਦੇ ਆ, ਇਹਨਾਂ ਵਾਸਤੇ ਵੀ ਇੱਕ ਸ਼ੇਰ ਕਿਸੇ ਨੇ ਕਿਹਾ ਸੀ ਕਿ ਕਭੀ ਵਕਤ ਮਿਲਾ तो सुलझाऊंगा तेरी सभी उलझने, अभी तो मैं खुद वक्त से उलझा हुआ हूँ। ਤੇ ਕਬੂਤਰ ਵਿਚਾਰੇ ਆਪਣੇ ਦਾਣੇ ਆਸਤੇ ਇੱਧਰ ਉੱਧਰ ਲੱਭਦੇ, ਉਹਨਾਂ ਨੂੰ ਕੀ ਪਤਾ ਕਿ ਇਹ ਕੰਧ ਪਾਕਿਸਤਾਨ ਦੀ ਹੈ ਜਾਂ ਹਿੰਦੁਸਤਾਨ ਦੀ ਹੈ। ਤੇ ਇਸ ਕਿਸਮ ਦਾ ਜਿਹੜਾ ਪੈਰੋਪਗੰਡਾ ਹੈ, ਔਰ ਉਹਨਾਂ ਨੇ ਆਪਣੀ ਯਾਤਰਾ ਅਮਰਨਾਥ ਯਾਤਰਾ ਆਪ ਹੀ ਬੰਦ ਕਰਾਈ ਹੈ। ਇਹਦਾ ਲੱਗ ਇਹ ਰਿਹਾ ਹੈ ਕਿ ਉੱਥੇ ਉਹ ਕੋਈ ਵੱਡਾ ਆਪਰੇਸ਼ਨ ਕਰਨ ਦਾ ਉਹਨਾਂ ਦਾ ਮਨਸੂਬਾ ਹੈ। ਔਰ ਜਿਸ ਤਰ੍ਹਾਂ ਉਹਨਾਂ ਨੇ ਧੋਨੀ ਨੂੰ ਉੱਥੇ ਘੱਲਿਆ ਤੇ ਉੱਥੇ ਜਿਸ ਤਰ੍ਹਾਂ ਮਿਲਟਰੀ ਦੀ ਸਰਵਿਸ ਕਰੇਗਾ, ਤੇ ਇਸ ਕਿਸਮ ਦੇ ਜਿਹੜੇ ਗੁੱਡ ਫੇਥ ਐਂਬੈਸਡਰ, ਜਿਹੜੇ ਗੁੱਡਵਿਲ ਐਂਬੈਸਡਰ ਪੈਰੋਪਗੰਡੇ ਹੁੰਦੇ ਆ, ਇਹ ਬਾਅਦ ਵੇਲੇ ਕੰਮ ਕਰਦੇ ਆ। ਲੇਕਿਨ ਕਸ਼ਮੀਰ ਦਾ ਚੂੰਕਿ ਉੱਥੇ ਮੈਜੋਰਿਟੀ ਕਸ਼ਮੀਰੀ ਮੁਸਲਮਾਨਾਂ ਦੀ ਹੈ, ਤੇ ਹੁਣ ਇੰਡੀਆ ਜਿਹੜਾ ਹੈ ਉਹ ਉੱਥੇ ਚਾਹੁੰਦਾ ਹੈ ਕਿ ਐਟਮੋਸਫੇਅਰ ਨੂੰ ਜਿਹੜਾ ਹੈ ਨਾ ਉਹ ਖਰਾਬ ਕੀਤਾ ਜਾਏ, ਔਰ ਆਪਣੀ ਜਿਹੜੀ ਉਹਨਾਂ ਦੀ ਮੋਦੀ ਮੀਡੀਆ ਹੈ ਇੰਡੀਆ ਦਾ, ਉਹਦੇ ਜ਼ਰੀਏ ਯਾਨੀ ਦੁਨੀਆ ਦੇ ਅੰਦਰ ਜਾਂ ਵਾਸ਼ਿੰਗਟਨ ਦੇ ਅੰਦਰ ਇਹ ਪੈਗਾਮ ਦਿੱਤਾ ਜਾਏ ਕਿ ਕਸ਼ਮੀਰੀ ਜਿਹੜੇ ਆ ਉਹ ਦਹਿਸ਼ਤਗਰਦਾਂ ਤੇ ਇਹਨਾਂ ਨੂੰ ਪਾਕਿਸਤਾਨ ਦੀ ਜਿਹੜੀ ਆ ਸਪਲਾਈ ਆ ਰਹੀ ਹੈ, ਉਹ ਜਿਹੜੀ ਸਨਾਈਪਰ ਰਾਈਫਲ ਲੱਭੀ ਹੈ, ਉਹ ਵੀ ਉਹਦੀ ਇੱਕ ਬੁਨਿਆਦੀ ਯਾਨੀ ਪਹਿਲੀ ਕੜੀ ਹੈ। ਤੇ ਮੈਂ ਸਮਝਦਾ ਕਿ ਇੰਡੀਆ ਜਿਹੜਾ ਨਹੀਂ ਚਾਹੁੰਦਾ ਖਿੱਤੇ ਦੇ ਅੰਦਰ ਅਮਨ ਹੋਏ। ਜਿੱਥੇ ਅਸੀਂ ਬਾਬਾ ਗੁਰੂ ਨਾਨਕ ਦੀ ਗੱਲ ਕਰ ਰਹੇ ਸੀ, ਕਰਤਾਰਪੁਰ ਦੀ ਗੱਲ ਕਰ ਰਹੇ ਸੀ, ਕੀਰਤਨ ਨਗਰ ਦੀ ਗੱਲ ਕਰ ਰਹੇ ਸੀ, ਔਰ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਰਹੇ ਸੀ, ਉੱਥੇ ਇੰਡੀਆ ਜਿਹੜਾ ਹੈ ਉਹ ਨਹੀਂ ਚਾਹੁੰਦਾ ਕਿ ਇਹ तमाम ਚੀਜ਼ਾਂ ਜਿਹੜੀਆਂ ਬੜੀ ਸਮੂਥਲੀ ਸ਼ਿਫਟ ਹੋ ਰਹੀਆਂ, ਉਹ ਯਾਨੀ ਹੋਣ ਤੇ ਉਹ ਕੋਈ ਨਾ ਕੋਈ ਮੁੱਦਾ ਇਦਾਂ ਦਾ ਛੇੜਨਾ ਚਾਹੁੰਦਾ ਹੈ ਜਿਹਦੇ ਅੰਦਰ ਪਾਕਿਸਤਾਨ ਦੇ ਤੇ ਹਿੰਦੁਸਤਾਨ ਦੇ ਤਲਕਾਤ ਫਿਰ ਦੁਬਾਰਾ ਖਰਾਬ ਹੋਣ। ਤੋਂ ਇੰਡੀਆ ਦੀ ਸਰਕਾਰ ਨੂੰ, ਮੋਦੀ ਸਰਕਾਰ ਨੂੰ, RSS ਮਾਈਂਡ ਨੂੰ ਇਹ ਯਾਨੀ ਇਹ ਜਵਾਜ਼ ਮਿਲੇ ਕਿ ਉਹ ਕਿਸੇ ਤਰ੍ਹਾਂ ਜਿਹੜੇ ਬਾਰਡਰ ਦੇ ਅੰਦਰ, ਅਟਾਰੀ ਬਾਰਡਰ ਦੇ ਅੰਦਰ ਲਈ ਇਹ ਜੋ ਜਿੰਨੀ ਲੀਨੀਅੰਸੀ ਆਈ ਹੈ ਉਹਨੂੰ ਰੋਕ ਸਕਣ। ਡਾਕਟਰ ਸਾਹਿਬ, ਜਿਵੇਂ ਮਲਿਕ ਸਾਹਿਬ ਨੇ ਜ਼ਿਕਰ ਕੀਤਾ ਜਿਹੜੀ ਇਹ ਇਨਵੋਏ ਨੂੰ ਤਲਬ ਕਰਨ ਦੀ ਘਟਨਾ ਹੈ, ਤੇ ਨਾਲ ਫਿਰ ਕਸ਼ਮੀਰ ਦਾ ਜ਼ਿਕਰ ਕਰਦਿਆਂ ਅਮਰਨਾਥ ਯਾਤਰਾ ਬੰਦ ਕਰਨ ਦੀ ਗੱਲ ਜਾਂ ਉੱਥੋਂ ਟੂਰਿਸਟ ਨੂੰ ਵਾਪਸ ਲੈ ਕੇ ਆਉਣ ਦੀ ਗੱਲ, ਮਤਲਬ ਇਹ ਕੀ ਇਹ ਦੋਵੇਂ ਗੱਲਾਂ ਮਤਲਬ ਇੰਡੀਆ ਦੇ ਰਿਐਕਸ਼ਨ ਦੇ ਤੌਰ ਤੋਂ ਦੇਖੀਆਂ ਜਾ ਸਕਦੀਆਂ ਨੇ? ਦੋਵੇਂ ਕਨੈਕਟਡ ਨੇ? ਜਿਹੜਾ ਭਾਰਤ ਤੇ ਪਾਕਿਸਤਾਨ ਤੇ ਅਮਰੀਕਾ ਦੇ ਰਿਲੇਸ਼ਨਸ ਦੇ ਵਿੱਚ ਜਿਹੜੀ ਨੇੜਤਾ ਹੀ ਇਸ ਵਕਤ ਦੇਖਣ ਨੂੰ ਮਿਲ ਰਹੀ ਹੈ ਵੀ ਇੰਡੀਆ ਉਹਨੂੰ ਇਹ ਰਿਐਕਟ ਕਰ ਰਿਹਾ? ਦੇਖੋ, ਪਹਿਲਾਂ ਤਾਂ ਇਮਰਾਨ ਖਾਨ ਦੇ ਦੌਰੇ ਤੋਂ ਗੱਲ ਸ਼ੁਰੂ ਕਰੀਏ, ਜਿਹੜਾ ਕਿ ਬਹੁਤ ਕਾਮਯਾਬ ਦੌਰਾ ਰਿਹਾ। ਇਹੀ ਨਹੀਂ ਕਿ ਬਰਫ਼ ਪਿਘਲੀ, ਜਿਹੜੀ ਤੁਸੀਂ 9/11 ਦਾ ਜ਼ਿਕਰ ਕੀਤਾ ਹੈ, 9/11 ਤੋਂ ਬਾਅਦ ਤਾਂ ਖਟਾਸ ਆਈ, ਫਿਰ ਵੀ ਕਿਉਂਕਿ ਪਾਕਿਸਤਾਨੀ ਫੌਜ ਨੇ ਜੁਆਇਨ ਕੀਤਾ ਅਫਗਾਨਿਸਤਾਨ ਆਪਰੇਸ਼ਨ ਨੂੰ ਅਮਰੀਕਾ ਦੇ ਨਾਲ। ਪਰ ਜਦੋਂ ਜਿਹੜਾ ਉਸਾਮਾ ਐਬਟਾਬਾਦ ਦੇ ਵਿੱਚ ਮਾਰਿਆ ਜਾਂਦਾ ਹੈ, ਉਸ ਤੋਂ ਬਾਅਦ ਤਾਂ ਰਿਲੇਸ਼ਨ ਜਿਹੜੇ ਨੇ ਡਾਊਨ ਹਿਲ ਚਲੇ ਗਏ, ਕਿਉਂਕਿ 10 ਸਾਲ ਲਗਭਗ ਉਹ ਮਹਿਫੂਜ਼ ਰਿਹਾ ਉਸ ਖਿੱਤੇ ਦੇ ਵਿੱਚ। ਔਰ ਉਸ ਤੋਂ ਬਾਅਦ ਪਿਛਲੇ 4 ਸਾਲ ਦੇ ਵਿੱਚ ਤਾਂ ਕੋਈ ਪਾਕਿਸਤਾਨ ਦਾ ਹੈੱਡ ਆਫ ਦਾ ਸਟੇਟ ਜਾਂ ਪ੍ਰੀਮੀਅਰ ਅਮਰੀਕਾ ਦੇ ਵਿੱਚ ਨਹੀਂ ਆਇਆ। ਔਰ ਨਤੀਜੇ ਦੇ ਤੌਰ ਤੇ ਟਰੰਪ ਨੇ ਬਣਨ ਤੋਂ ਬਾਅਦ ਤਾਂ ਜਿਹੜਾ ਲਗਭਗ 400-500 ਮਿਲੀਅਨ ਡਾਲਰ ਦੀ ਮਿਲਟਰੀ ਏਡ ਜਾਂ ਜਿਹੜੇ ਕੁਝ ਮੇਨਟੇਨੈਂਸ ਵਗੈਰਾ ਇਹਨਾਂ ਦੀ ਇਕਵਿਪਮੈਂਟ, ਕਿਉਂਕਿ ਪਾਕਿਸਤਾਨ ਅਮਰੀਕੀ ਹਥਿਆਰ ਹੀ ਖਰੀਦਦਾ ਰਿਹਾ, ਉਸ ਦੇ ਲਈ ਮਨੀ ਦਿੰਦੇ ਸੀ, ਉਹ ਵੀ ਰੋਕ ਲਈ। IMF ਨੇ ਵੀ ਹੱਥ ਖਿੱਚ ਲਿਆ। ਨਤੀਜੇ ਦੇ ਤੌਰ ਤੇ ਬੜਾ ਵੱਡਾ ਕ੍ਰਾਈਸਿਸ ਹੋਇਆ। ਸੋ ਇਹ ਜਿਹੜੀ ਬਰਫ਼ ਪਿਘਲੀ, ਇਕੱਲੀ ਇਹੀ ਨਹੀਂ ਸੀ ਕਿ ਕਸ਼ਮੀਰ ਮੁੱਦੇ ਤੇ ਟਰੰਪ ਨੇ ਮੀਡੀਏਸ਼ਨ ਦੀ ਗੱਲ ਕੀਤੀ ਜਿਹਨੇ ਭਾਰਤੀਆਂ ਨੂੰ ਰੈਟਲ ਕਰਕੇ ਰੱਖ ਦਿੱਤਾ, ਪਰ ਉਹਦਾ ਜਦੋਂ ਅਸੀਂ ਫੋਲੋ ਅਪ ਦੇਖਦੇ ਹਾਂ ਕਿ 3 ਦਿਨ ਬਾਅਦ ਸਟੇਟ ਡਿਪਾਰਟਮੈਂਟ ਦਾ ਸਪੋਕਸਪਰਸਨ ਕਹਿ ਰਿਹਾ ਕਿ ਜੀ ਅਸੀਂ 130 ਮਿਲੀਅਨ ਡਾਲਰ ਜਿਹੜਾ ਉਹ ਰਿਲੀਜ਼ ਕਰ ਰਹੇ ਹਾਂ ਪਾਕਿਸਤਾਨ ਨੂੰ, ਜਿਹੜੇ F-16 ਦਾ ਐਂਡ ਟਾਈਮ ਯੂਜ਼ ਹੈ ਉਹਦੇ ਵਿੱਚ 24/7 ਇਹ ਮੋਨੀਟਰ ਕਰਦੇ ਨੇ ਉਹ ਸਾਰੇ ਨੂੰ ਉਹਦੇ ਲਈ। ਔਰ ਜਿਹੜਾ ਇਹਨਾਂ ਨੇ ਤਲਬ ਕੀਤਾ ਹੈ ਮਿਸਟਰ ਜਸਟਰ ਨੂੰ, ਉਹਦੇ 'ਚ ਇਹਨਾਂ ਨੇ ਖਾਸ ਤੌਰ ਤੇ ਕਿਹਾ ਕਿ ਜੀ ਇਹ ਕੀ ਹੋ ਰਿਹਾ, ਔਰ ਉਹਦੇ 'ਚ 132 ਮਿਲੀਅਨ ਡਾਲਰ ਦਾ ਜ਼ਿਕਰ ਹੈ ਜਿਹੜੇ ਕਿ ਜਿਹੜਾ ਅਮਰੀਕਾ ਨੇ ਇਸ ਦੇ ਲਈ
ਰਿਲੀਜ਼ ਕੀਤਾ F-16 ਦੀ ਮੇਨਟੇਨੈਂਸ ਔਰ ਦੂਸਰੇ ਤੇ ਐਂਡ ਯੂਜ਼ ਤੱਕ 24/7 ਉਹਨੂੰ ਮੋਨੀਟਰ ਕਰਨ ਲਈ। ਸੋ ਜ਼ਾਹਰ ਹੈ ਕਿ ਗੱਲ ਜਿਹਨੂੰ ਪੰਜਾਬੀ 'ਚ ਕਿਹਾ ਜਾਂਦਾ ਹੈ ਵੀ ਸਹੇ ਦੀ ਨਹੀਂ ਪਹੇ ਦੀ, ਇੰਡੀਆ ਨੂੰ ਫਿਕਰ ਇਹ ਹੋਇਆ ਹੈ ਕਿ ਵੀ ਅਸੀਂ ਤਾਂ ਸਮਝਦੇ ਸੀ ਕਿ ਪਾਕਿਸਤਾਨ ਨੂੰ ਬੈਡ ਬॉय ਬਣਾ ਕੇ ਅਸੀਂ ਦਹਿਸ਼ਤਗਰਦ ਐਪੀ ਸੈਂਟਰ ਔਰ ਮਸੂਦ ਅਜ਼ਹਰ ਉਹਨੂੰ ਆਇਡੈਂਟੀਫਾਈ UN ਇਹ ਉਹ ਅਮਰੀਕਾ ਨੂੰ ਅਸੀਂ ਵਰਤ ਰਹੇ। ਲੇਕਿਨ ਇੱਥੇ ਤਾਂ ਗੱਲ ਉਲਟੀ ਹੋ ਗਈ। ਅਮਰੀਕਾ ਨੇ ਕਸ਼ਮੀਰ ਦਾ ਇਸ਼ੂ ਵੀ ਲਿਆ ਕੇ ਸੈਂਟਰ ਸਟੇਜ ਤੇ ਖੜਾ ਕਰ ਦਿੱਤਾ ਔਰ ਮਿਲਟਰੀ ਏਡ ਵੀ ਰਿਜ਼ਿਊਮ ਹੋਣੀ ਸ਼ੁਰੂ ਹੋਈ ਔਰ ਟਰੰਪ ਤਾਰੀਫ ਕਰ ਰਿਹਾ ਕਿ ਅਫਗਾਨਿਸਤਾਨ 'ਚ ਪਾਕਿਸਤਾਨ ਦਾ ਬੜਾ ਜ਼ਬਰਦਸਤ ਰੋਲ ਹੈ ਔਰ ਪਾਕਿਸਤਾਨੀ ਲੋਕਾਂ ਦੀ ਵੀ ਤਾਰੀਫ ਕਰ ਰਿਹਾ। ਸੋ ਮੈਂ ਸਮਝਦਾ ਹਾਂ ਵੀ ਜਿਵੇਂ ਜਿਹੜੇ ਘਟੀਆ ਕਿਸਮ ਦੇ ਲੋਕ ਹੁੰਦੇ ਨੇ ਉਹ ਆਪਣਾ ਘਟੀਆਪਨ ਦਾ ਇਜ਼ਹਾਰ ਕਰਦੇ ਨੇ। ਇੰਡੀਆ ਦੀ ਅਪਰੋਚ ਇਹਨੂੰ ਜੇ ਤੁਸੀਂ ਐਕਸ਼ਨ ਨੂੰ ਵੀ ਦੇਖੋ, ਅਮਰੀਕਾ ਨੇ ਕੀ ਫੈਸਲਾ ਕਰਨਾ ਹੈ ਉਹ ਅਮਰੀਕਾ ਦਾ ਪ੍ਰੈਰੋਗੇਟਿਵ ਹੈ ਵੀ ਤੁਹਾਨੂੰ ਕੀ ਤਕਲੀਫ, ਜਿਹੜੇ ਆ ਐਨਵੋਏ ਜਾਂ ਐਂਬੈਸਡਰ ਨੂੰ ਤਲਬ ਕਰਨਾ ਹੁੰਦਾ ਹੈ, ਇਹ ਬਹੁਤ ਵੱਡਾ ਰੈਪਰੀਮੈਂਡ ਹੁੰਦਾ ਹੈ। ਇਹ ਜਦੋਂ ਤੱਕ ਕੋਈ ਘਟਨਾ ਉਸ ਮੁਲਕ ਦੇ ਇੰਟਰਸਟ ਦੇ ਖਿਲਾਫ ਨਾ ਹੋਏ ਸਿੱਧੇ ਤੌਰ ਦੇ ਉੱਤੇ ਇਸ ਕਿਸਮ ਦੀ ਹਰਕਤ ਨਹੀਂ ਕੀਤੀ ਜਾਂਦੀ। ਸੋ ਮੈਂ ਸਮਝਦਾ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਨੇ ਤਾਂ ਟਰੰਪ ਨੇ ਉਸ ਤੋਂ ਬਾਅਦ ਇੱਕ ਵਾਰੀ ਫੇਰ ਕਹਿ ਦਿੱਤਾ ਕਿ ਜੀ ਖਾਨ ਸਾਹਿਬ ਇਜ਼ ਗ੍ਰੇਟ ਐਂਡ ਮੋਦੀ ਇਜ਼ ਗ੍ਰੇਟ, ਉਹਨਾਂ ਨੂੰ ਆਪਸ ਕਰਨ ਨਾ ਹੋਏ, ਮੈਂ ਅਵੇਲੇਬਲ ਹਾਂ। ਇਹਦਾ ਮਤਲਬ ਇਹ ਹੈ ਕਿ ਅਮਰੀਕਾ ਨੇ ਜਾਂ ਟਰੰਪ ਦੀ ਕੋਈ ਉਹ ਸਲਿਪ ਆਫ ਟੰਗ ਨਹੀਂ ਸੀ ਜਾਂ ਫਰੂਡੀਅਨ ਸਲਿਪ ਨਹੀਂ ਸੀ, ਉਹ ਪ੍ਰੋਪਰ ਕੈਲਕੂਲੇਟਡ ਸੀ ਕਿ ਅਮਰੀਕਾ ਨੇ ਕੀ ਕਰਨਾ ਔਰ ਜ਼ਾਹਰ ਹੈ ਕਿ ਵੀ ਇਹ ਸਾਰਾ ਭਾਰਤ ਦਾ ਥੋਥਾਪਨ ਜਿਹੜਾ ਹੈ ਉਸ ਦਾ ਇਜ਼ਹਾਰ ਕਰਦਾ। ਔਰ ਮੈਂ ਸਮਝਦਾ ਮੈਂ ਆਉਣ ਵਾਲੇ ਪੀਰੀਅਡ 'ਚ ਹੁਣ ਆਲਰੇਡੀ ਖਾਲਿਦਜ਼ਾਦ ਪਾਕਿਸਤਾਨ ਦੇ ਵਿੱਚ ਸੀ ਇੱਕ ਦਿਨ ਦੇ ਲਈ, 7ਵਾਂ ਦੌਰ ਤਾਂ ਪਹਿਲਾਂ ਹੀ ਮੁੱਕ ਚੁੱਕਾ ਹੈ ਔਰ ਇਮਰਾਨ ਖਾਨ ਨੇ ਜਿਵੇਂ ਵੈਲਕਮਿੰਗ ਐਟੀਟਿਊਡ ਰੱਖਿਆ ਹੈ, ਉਹਨੇ ਅੱਜ ਵੀ ਕਿਹਾ ਕਿ ਵੀ ਜਿਹੜੀ ਅਲਟੀਮੇਟਲੀ ਜਿਹੜਾ ਅਫਗਾਨਾਂ ਦਾ ਅੱਡ-ਅੱਡ ਆਪਣੇ ਗਰੁੱਪਾਂ ਦੇ ਵਿੱਚ ਜਿਹੜਾ ਡਾਇਲੌਗ ਹੈ ਉਸ ਨੂੰ ਐਨਕਰੇਜ ਕੀਤਾ ਜਾਣਾ ਚਾਹੀਦਾ ਕਿਉਂਕਿ ਉਹ ਡਿਸਾਈਡ ਕਰਨ ਕਿ ਉਹਨਾਂ ਨੇ ਕਿਸ ਕਿਸਮ ਦੇ ਸੈਟਅਪ ਦੇ ਵਿੱਚ ਜਾਣਾ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਕਸ਼ਮੀਰ ਮੁੱਦੇ ਦੇ ਉੱਤੇ ਵੀ ਜਿਵੇਂ ਇਹਨਾਂ ਨੇ ਪਹਿਲਾਂ 10,000 ਫੌਜ ਉਤਾਰੀ, ਅਜੀਤ ਡੋਵਲ ਉੱਥੇ ਗਿਆ, ਫਿਰ ਹੁਣ ਅੱਜ ਜਿਹੜੀ ਇਹਨਾਂ ਨੇ ਵਾਰਨਿੰਗ ਦਿੱਤੀ ਹੈ ਅਮਰਨਾਥ ਯਾਤਰਾ ਵਾਲੇ ਪਿਲਗ੍ਰਿਮਸ ਨੂੰ ਵੀ ਔਰ ਟੂਰਿਸਟ ਨੂੰ ਵੀ ਕਿ ਆਪਣਾ ਬੋਰੀਆ ਬਿਸਤਰਾ ਬੰਨੋ ਔਰ ਵਾਪਸ ਮੁੜੋ, ਕਿਉਂਕਿ ਉਹਨਾਂ ਨੇ ਕਿਹਾ ਜੀ ਫਲਾਣੀ ਥਾਂ ਤੇ ਮਿਲਿਆ ਉਹ ਪਾਕਿਸਤਾਨ, ਜਿਵੇਂ ਉਹਨਾਂ ਨੇ ਰਾਈਫਲ ਦਾ ਸਨਾਈਪਰ ਰਾਈਫਲ ਮੇਡ ਇਨ ਅਮਰੀਕਾ ਵੀ ਕੁਝ ਦੱਸ ਦਿੱਤਾ ਹੈ, ਕੁਝ ਮੇਡ ਇਨ ਪਾਕਿਸਤਾਨ ਵੀ ਹੋ ਗਿਆ, ਕੋਈ ਉਹਨਾਂ ਨੇ ਐਮਪਾਵਰਡ ਬਰੂਦ ਵੀ ਉੱਥੇ ਕਰਨਾ ਸੀ ਰਾਹ ਨੂੰ। ਇੰਨੀ ਇਨਫੋਰਮੇਸ਼ਨ ਇਹਨਾਂ ਦੇ ਕੋਲ ਆ ਗਈ ਔਰ ਇਹ ਹੁਣੇ ਹੀ ਇਕੱਠੀ ਹੋ ਰਹੀ ਹੈ। ਸੋ ਜ਼ਾਹਰ ਹੈ ਜਿਵੇਂ ਮਹਿਬੂਬਾ ਮੁਫਤੀ ਨੇ ਅੱਜ ਵੀ ਇਹ ਕਿਹਾ ਕਿ ਵੀ ਇਹ ਤੁਸੀਂ ਅੱਗ ਨਾਲ ਖੇਡ ਰਹੇ ਹੋ ਔਰ ਕਦੇ ਅਸੀਂ ਇਹ ਸਮਝਦੇ ਸੀ ਕਿ ਭਾਰਤ ਨਾਲ ਰਹਿ ਕੇ ਅਸੀਂ ਜੋ ਵੀ ਆਪਣੇ ਹੱਕ ਲਵਾਂਗੇ ਤੇ ਜੋ ਸਾਨੂੰ ਥੋੜਾ ਬਹੁਤ ਕੁਝ ਮਿਲਿਆ ਹੋਇਆ ਸੀ ਹੁਣ ਤੁਸੀਂ ਉਹ ਵੀ ਖੋਣ ਤੇ ਆ ਗਏ ਹੋ, ਕਿਉਂਕਿ ਅੰਦਰੂਨੀ ਹਲਕਿਆਂ ਦੇ ਵਿੱਚ ਇਹ ਹੈ ਕਿ 35A ਜਿਹੜਾ ਉਹ ਖਤਮ ਕੀਤਾ ਜਾ ਰਿਹਾ ਹੈ, ਭਾਵੇਂ ਸੁਪਰੀਮ ਕੋਰਟ ਦਾ ਹੀ ਸਹਾਰਾ ਲੈਣਗੇ। ਇਹ ਵੀ ਅੰਦਰੋਂ ਆ ਰਿਹਾ ਹੈ ਵੀ ਹੋ ਸਕਦਾ ਹੈ ਜੰਮੂ ਕਸ਼ਮੀਰ ਨੂੰ ਜਿਹੜਾ ਉਹ ਦੋ ਅੱਡ ਸੂਬਿਆਂ ਦੇ ਵਿੱਚ ਬਾਈਫਰਕੇਟ ਕਰ ਦਿੱਤਾ ਜਾਏ, ਜੰਮੂ ਔਰ ਕਸ਼ਮੀਰ ਅੱਡ ਔਰ ਲੱਦਾਖ ਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ ਜਾਏ। ਡੈਮੋਗ੍ਰਾਫਿਕਸ ਬਦਲਣ ਦੇ ਉੱਤੇ ਉਤਾਰੂ ਨੇ ਔਰ ਕਸ਼ਮੀਰੀਆਂ ਦੇ ਉੱਤੇ ਜਿਹੜਾ ਆਉਣ ਵਾਲੇ ਪੀਰੀਅਡ ਦੇ ਵਿੱਚ ਬਹੁਤ ਹੋਰ ਵੀ ਨੰਗੇ ਧੜ, ਜਿਵੇਂ ਉਹਨੇ ਮਹਿਬੂਬਾ ਮੁਫਤੀ ਨੇ ਕਿਹਾ ਕਿ ਦੇ ਹੈਵ ਟੇਕਨ ਆਫ ਗਲਵਸ, ਕਿ ਅੱਗੇ ਤਾਂ ਤੁਸੀਂ ਐਵੇਂ ਇੱਕ ਲਬਾਦਾ ਜਿਹਾ ਪਹਿਨਿਆ ਸੀ, ਹੁਣ ਤੁਸੀਂ ਉਸ ਹਰਕਤ ਦੇ ਉੱਤੇ ਆਏ ਹੋ। ਸੋ ਅਸੀਂ ਸਮਝਦੇ ਹਾਂ ਵੀ ਪਾਕਿਸਤਾਨ ਨੂੰ ਬੇਸ਼ੱਕ ਉਹਨਾਂ ਦੇ ਅੰਦਰੂਨੀ ਆਪਣਾ ਵੀ ਕ੍ਰਾਈਸਿਸ ਚੱਲਦਾ ਰਹਿੰਦਾ ਕੁਛ ਨਾ ਕੁਛ, ਲੇਕਿਨ ਉਹਨਾਂ ਨੂੰ ਐਗਰੈਸਿਵ ਡਿਪਲੋਮੇਸੀ ਦੇ ਨਾਲ ਦੁਨੀਆ ਭਰ ਦੀਆਂ ਸਰਕਾਰਾਂ ਨੂੰ UN ਸਿਕਿਉਰਿਟੀ ਕਾਉਂਸਲ ਦਾ ਦਰਵਾਜ਼ਾ ਖੜਕਾਉਣਾ ਚਾਹੀਦਾ ਕਿ ਆਬਜ਼ਰਵਰ ਭੇਜੋ ਕਸ਼ਮੀਰ ਦੇ ਵਿੱਚ ਜੋ ਕੁਛ ਉਹ ਕਰ ਰਹੇ ਨੇ ਵੱਡੇ ਪੈਮਾਨੇ ਦੇ ਉੱਤੇ ਕਸ਼ਮੀਰੀਆਂ ਦਾ ਜੈਨੋਸਾਈਡ ਹੋਣ ਜਾ ਰਿਹਾ। ਇਹ ਨਜ਼ਰ ਆ ਰਿਹਾ, ਕੰਧ ਦੇ ਉੱਤੇ ਲਿਖਿਆ ਹੋਇਆ ਕਿ ਇਹ ਹੁਣ ਕਿਸ ਹਰਕਤ ਤੱਕ ਜਾਣਗੇ ਜੋ ਕਿ ਇਸ ਵੇਲੇ ਉੱਥੇ ਚੱਲ ਰਿਹਾ। ਜੀ ਮਲਿਕ ਸਾਹਿਬ, ਜਿਵੇਂ ਅਸੀਂ ਇਹਦੇ 'ਚ ਇੰਟਰਨੈਸ਼ਨਲ ਰਿਲੇਸ਼ਨਸ ਦੀ ਗੱਲ ਕਰ ਰਹੇ ਹਾਂ, ਅਮਰੀਕਾ ਦੇ ਨਾਲ ਭਾਰਤ ਦੇ ਜਿਹੜੇ ਜਾਂ ਪਾਕਿਸਤਾਨ ਦੇ ਜਿਹੜੇ ਸਬੰਧ ਹੈਗੇ ਆ, ਅਸੀਂ ਇਸ ਗੱਲ ਦਾ ਵੀ ਜ਼ਿਕਰ ਹਮੇਸ਼ਾ ਹੁੰਦਾ ਹੈ ਵੀ ਇੰਡੀਆ ਵੱਲੋਂ ਜਿਹੜੇ ਵੱਖੋ ਵੱਖਰੇ ਟੈਕਟਿਕਸ ਹੈਗੇ ਆ ਉਹ ਯੂਜ਼ ਕੀਤੇ ਜਾਂਦੇ ਆ ਕਿ ਉਹ ਬਾਹਰਲੀਆਂ ਸਰਕਾਰਾਂ 'ਤੇ ਦਬਾਅ ਬਣਾਵੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਖਾਸ ਤੌਰ 'ਤੇ ਜਦੋਂ ਭਾਵੇਂ ਉਹ ਸਿੱਖ ਹੋਣ ਜਾਂ ਹੋਰ ਮਾਈਨੋਰਿਟੀਜ਼ ਹੋਣ। ਜੇ ਖਾਸ ਤੌਰ 'ਤੇ ਸਿੱਖਾਂ ਦੀ ਗੱਲ ਕਰੀਏ, ਬਾਹਰਲੇ ਮੁਲਕਾਂ ਦੇ ਵਿੱਚ ਇਹਨਾਂ ਦੀਆਂ ਐਕਟੀਵਿਟੀਜ਼ ਨੂੰ ਖ਼ਤਮ ਕਰਨ ਦੇ ਲਈ ਜਾਂ ਜਿਹੜੀ ਆਜ਼ਾਦੀ ਦੀ ਗੱਲ ਹੈ ਉਹਨੂੰ ਦਬਾਉਣ ਦੇ ਲਈ। ਇੱਦਾਂ ਦੀ ਇੱਕ ਉਦਾਹਰਣ ਹੁਣ ਕੈਨੇਡਾ ਦੇ ਵਿੱਚੋਂ ਸਾਹਮਣੇ ਆਈ ਹੈ। ਜਸਟਿਨ ਟਰੂਡੋ ਦੇ ਜਿਹੜੇ ਲੌਂਗ ਟਰਮ ਐਡਵਾਈਜ਼ਰ ਰਹੇ ਨੇ ਜੈਰਲਡ ਬਟਸ, ਉਹਨਾਂ ਵੱਲੋਂ ਇੰਕਸ਼ਾਫ ਕੀਤਾ ਗਿਆ ਇੱਕ ਕਿਤਾਬ ਦੇ ਵਿੱਚ ਕਿ ਜਦੋਂ ਜਸਟਿਨ ਟਰੂਡੋ 2017 ਦੇ ਵਿੱਚ
ਭਾਰਤ ਫੇਰੀ ਤੇ ਗਏ ਆ ਉਦੋਂ ਮੋਦੀ ਵੱਲੋਂ ਤੇ ਮੋਦੀ ਦੀ ਸਰਕਾਰ ਵੱਲੋਂ ਜਾਣ ਬੁੱਝ ਕੇ ਕੈਨੇਡਾ ਦੇ ਵਿੱਚ ਕੰਜ਼ਰਵੇਟਿਵਸ ਨੂੰ ਫਾਇਦਾ ਦੇਣ ਦੇ ਲਈ ਤੇ ਲਿਬਰਲਸ ਨੂੰ ਠੇਬੀ ਲਾਉਣ ਦੇ ਲਈ ਜਿਹੜਾ ਹੈ ਉਹ ਠਿੱਠ ਕੀਤੀ ਗਈ ਸੀ। ਉਹਨਾਂ ਦੀ ਜਿਹੜੀ ਫੇਰੀ ਸੀ ਜਸਟਿਨ ਟਰੂਡੋ ਦੀ, ਉਹਨੂੰ ਜਾਣ ਬੁੱਝ ਕੇ ਜਿਹੜਾ ਹੈ ਤਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਸੋ ਕਿਤੇ ਨਾ ਕਿਤੇ ਇਹ ਅਮਰੀਕਾ ਦੇ ਜਾਂ ਵਿੱਚ ਜਾਂ ਕੈਨੇਡਾ ਦੇ ਵਿੱਚ ਜਿਹੜੀਆਂ ਸਿੱਖਾਂ ਦੀਆਂ ਐਕਟੀਵਿਟੀਜ਼ ਨੇ ਉਹਦੇ ਵਿੱਚ ਇਹ ਸਿੱਧੀ ਜਿਹੜੀ ਇੰਟਰਫੀਰੈਂਸ ਹੈ ਉਹ ਕਹੀ ਜਾ ਸਕਦੀ ਹੈ। ਕਿਵੇਂ ਦੇਖਦੇ ਹੋ ਤੁਸੀਂ ਜਦੋਂ ਮੁਲਕਾਂ ਦੇ ਰਿਲੇਸ਼ਨਸ ਨੂੰ ਦੇਖਦੇ ਹੋ ਜਾਂ ਜਿਹੜਾ ਇਹ ਇੰਕਸ਼ਾਫ ਮਿਸਟਰ ਬੱਟਸ ਵੱਲੋਂ ਕੀਤਾ ਗਿਆ? ਦੇਖੋ, ਦੁਨੀਆ ਜਦੋਂ ਦੀ ਬਣੀ ਹੈ ਤੇ ਹਮੇਸ਼ਾ ਤੋਂ ਇਹ ਦੇਖਿਆ ਗਿਆ ਕਿ ਸੱਚ ਦਾ ਇੱਕੋ ਹੀ ਰਸਤਾ ਹੁੰਦਾ ਹੈ ਤੇ ਝੂਠ ਦੇ 100 ਰਸਤੇ ਹੁੰਦੇ ਆ। ਤੇ ਇੰਡੀਆ ਨੂੰ ਜਿਹੜੇ ਇੰਡੀਅਨ ਪਾਲਿਸੀ ਮੇਕਰਸ ਆ ਉਹਨਾਂ ਨੂੰ ਬੜੇ ਅਰਸੇ ਬਾਅਦ, ਬੜੀ ਧਾਈਆਂ ਬਾਅਦ, ਇਹ ਬੜੇ ਧਾਕਾਂ ਦੇ ਬਾਅਦ ਇਹ ਨਜ਼ਰ ਆਇਆ ਕਿ ਇੰਡੀਆ ਤੋਂ ਬਾਹਰ ਜਿਹੜੇ ਪੰਜਾਬੀ ਔਰ ख़ास ਤੌਰ ਤੇ ਸਿੱਖ ਡਾਇਸਪੋਰਾ ਹੈ ਕੈਨੇਡਾ ਦਾ, ਉਹ ਦੁਨੀਆ ਦੇ ਅੰਦਰ ਸਭ ਤੋਂ ਜ਼ਿਆਦਾ ਸਟਰੋਂਗ ਹੈ। ਬਲਕਿ ਕੈਨੇਡੀਅਨ ਜਿਹੜੀ ਇਕਨੋਮੀ ਹੈ ਉਹਦੇ ਅੰਦਰ ਦੇਖੋ ਤੇ ਟਰਾਂਸਪੋਰਟੇਸ਼ਨ ਤੇ ਐਗਰੀਕਲਚਰ ਤੇ ਹੋਰ ਬਹੁਤ ਸਾਰੀ ਜਿਹੜੀ ਇਸ ਤਰ੍ਹਾਂ ਦੀ ਸੰਤਾਂ ਉਹਦੇ ਅੰਦਰ ਪੰਜਾਬ ਦੇ ਲੋਕ ਤੇ ਖ਼ਾਸ ਤੌਰ ਤੇ ਸਿੱਖ ਛਾਏ ਹੋਏ ਆ ਜੀ। ਇੱਥੇ ਤੱਕ ਕਿ ਹੁਣ ਡਿਫੈਂਸ ਮਿਨਿਸਟਰ ਕੈਨੇਡਾ ਦਾ ਦੇਖੋ, ਨਾਲੇ ਦੋਵੇਂ ਪਾਰਟੀਆਂ ਦੇ ਅੰਦਰ ਕੰਜ਼ਰਵੇਟਿਵ ਜਾਂ ਲਿਬਰਲ ਦੇ ਅੰਦਰ ਜਿਸ ਤਰ੍ਹਾਂ ਨੌਜਵਾਨ ਸਿੱਖ ਯੰਗਸਟਰ ਜਿਸ ਤਰ੍ਹਾਂ ਸਾਹਮਣੇ ਆਏ ਆ ਤੇ ਔਰ ਇਹ ਇੰਡੀਆ ਨੂੰ ਨਜ਼ਰ ਆਇਆ ਕਿ ਅਗਰ ਜਿਸ ਤਰ੍ਹਾਂ ਦਾ ਵੈਲਫੇਅਰ ਸਟੇਟ ਕੈਨੇਡਾ ਕਹਿਲਾਂਦਾ ਹੈ, ਅਗਰ ਇਸੇ ਤਰ੍ਹਾਂ ਪਾਲਿਸੀ ਰਹੀ ਤੇ ਕੋਈ ਬਈਦ ਨਹੀਂ ਆ ਕੱਲ ਨੂੰ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਵੀ ਕੋਈ ਪੰਜਾਬੀ ਆ ਜਾਏ। ਅੱਛਾ, ਜਿਹੜੇ ਫੋਰਨ ਪਾਲਿਸੀ ਦਿਮਾਗ ਹੁੰਦੇ ਆ, ਥਿੰਕ ਟੈਂਕਸ ਹੁੰਦੇ ਆ, ਉਹ ਇਹ ਚੀਜ਼ਾਂ ਸੋਚਦੇ ਆ ਤੇ ਇਹਨਾਂ ਨੂੰ ਬੜੇ ਦੇਰ ਬਾਅਦ ਧਿਆਨ ਆਇਆ ਜੋ ਕੁਝ 2017 ਦੇ ਅੰਦਰ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨਾਲ ਇੰਡੀਆ ਦੇ ਅੰਦਰ ਜੋ ਕੁਝ ਸਲੂਕ ਹੋਇਆ ਸੀ ਔਰ ਜਿਸ ਤਰ੍ਹਾਂ ਖਾਸ ਤੌਰ ਤੇ ਪੰਜਾਬ ਦਾ ਜਦੋਂ ਉਹਨਾਂ ਨੇ ਵਿਜ਼ਿਟ ਕੀਤਾ ਉੱਥੇ ਵੀ ਜਿਸ ਤਰ੍ਹਾਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਈਵਨ ਕਿ ਗੋਲਡਨ ਟੈਂਪਲ, ਤੇ ਇੰਡੀਆ ਨੇ ਇਹ ਪੈਗਾਮ ਦਿੱਤਾ ਸੀ ਕਿ ਤੁਸੀਂ ਇਹ ਜਿਹੜੀ ਤੁਹਾਡੀ ਲੀਨੀਅੰਟ ਪਾਲਿਸੀ ਹੈ ਉਹ, ਲੇਕਿਨ ਗਲਤੀ ਕਿੱਥੇ ਕਰ ਗਏ ਕਿ ਅਮਰੀਕਾ ਕੈਨੇਡਾ ਦੇ ਅੰਦਰ ਜਿਹੜੇ ਕਾਨੂੰਨ ਬੰਦੇ ਆ ਜਾਂ ਜਿਹੜੀ ਕਾਨੂੰਨ ਸਾਜ਼ੀ ਹੁੰਦੀ ਆ ਉਹ ਕਿਸੇ ਖਾਸ ਜਾਂ ਕਿਸੇ ਇੱਕ ਮਖਸੂਸ ਘੱਟ ਗਿਣਤੀਆਂ ਵਾਲੇ ਵਾਸਤੇ ਨਹੀਂ ਹੁੰਦੀ, ਉਹ ਸਾਰੇ ਵਾਸਤੇ ਹੁੰਦੀ ਹੈ। ਅੱਛਾ, ਉਹਦਾ ਕੈਨੇਡਾ ਦੇ ਅੰਦਰ ਜਿਹੜੀ ਬੈਨੀਫੀਸ਼ਰੀ ਹੈ ਉਹ ਸਭ ਤੋਂ ਜ਼ਿਆਦਾ ਸਿੱਖ ਕਮਿਊਨਿਟੀ ਹੈ, ਕਿਉਂਕਿ ਉਹ ਜਿਸ ਤਰ੍ਹਾਂ ਉਹ ਛਾਈ ਹੈ, ਜਿਸ ਤਰ੍ਹਾਂ ਤੁਸੀਂ ਜਾਓ ਬਾਜ਼ ਜਗ੍ਹਾ ਤੇ ਵੈਨਕੂਵਰ ਤੇ ਦੂਸਰੇ ਸਾਡੇ ਇਲਾਕੇ ਆ ਅਲਬਰਟਾ ਤੇ ਬ੍ਰਿਟਿਸ਼ ਕੋਲੰਬੀਆ, ਉੱਥੇ ਤੁਸੀਂ ਜਾਓ ਤੁਹਾਨੂੰ ਇਸ ਤਰ੍ਹਾਂ ਨਜ਼ਰ ਆਏਗਾ ਕਿ ਤੁਸੀਂ ਕਿਸੇ ਪੰਜਾਬੀ ਪਿੰਡ ਦੇ ਅੰਦਰ ਆ ਗਏ ਹੋ। ਤੇ ਉਹ ਜਿਸ ਤਰ੍ਹਾਂ ਕੈਨੇਡੀਅਨ ਸਿਆਸਤ ਦੇ ਅੰਦਰ ਪਬਲਿਕ ਓਪੀਨੀਅਨ ਜਿਹੜੀ ਆ ਉਹ ਇਹ ਨਜ਼ਰ ਆ ਰਹੀ ਹੈ ਕਿ ਇਹ ਜਿਹੜੀ ਕਮਿਊਨਿਟੀ ਹੈ ਜਿਨ੍ਹਾਂ ਨੇ ਦਸਤਾਰ ਵੀ ਪਾਈ ਹੋਈ ਹੈ, ਇਹ ਲੋਕ ਜਿਹੜੇ ਆ ਨਾ ਸਿਰਫ ਮਿਹਨਤੀ ਆ ਬਲਕਿ ਕੈਨੇਡੀਅਨ ਜਿਹੜਾ ਯਾਨੀ ਜ਼ਮੀਨ ਹੈ ਜਾਂ ਸੋਇਲ ਹੈ ਉਹਦੇ ਅੰਦਰ ਇਹ ਲੋਕ ਡੇ ਬਾਏ ਡੇ ਜਿਹੜੇ ਨਾ ਅੱਗੇ ਜਾ ਰਹੇ ਆ। ਇਹ ਚੀਜ਼ ਇੰਡੀਆ ਨੂੰ ਪਸੰਦ ਨਹੀਂ ਸੀ ਔਰ ਉਹਨਾਂ ਨੇ ਕੋਸ਼ਿਸ਼ ਕੀਤੀ, ਜੋ ਕੁਝ ਪ੍ਰਾਈਮ ਮਿਨਿਸਟਰ ਕੈਨੇਡਾ ਦੇ ਖਿਲਾਫ ਜੋ ਕੁਝ ਹੈ ਹੁਣ ਸਿਲਸਿਲਾ ਸ਼ੁਰੂ ਹੋਇਆ ਹੈ, ਕਿਉਂਕਿ ਇੰਡੀਆ ਹੁਣ ਇਲੈਕਸ਼ਨ ਆਉਣ ਵਾਲੇ ਹੈ ਕੈਨੇਡਾ ਦੇ ਅੰਦਰ ਤੇ ਇੰਡੀਆ ਦੀ ਕੋਸ਼ਿਸ਼ ਹੈ ਕਿ ਕੰਜ਼ਰਵੇਟਿਵ ਜਿਹੜੇ ਆ ਉਹਨਾਂ ਨੂੰ ਸਪੋਰਟ ਕੀਤਾ ਜਾਏ, ਉਹਦੇ ਵਾਸਤੇ ਖਾਸ ਬਜਟ ਵੀ ਜਿਹੜਾ ਹੈ ਜਿਹੜੇ ਇੰਡੀਅਨ ਕੈਨੇਡੀਅਨ NRI ਜਿਨ੍ਹਾਂ ਨੂੰ ਇਹ ਕਹਿੰਦੇ ਆ ਉਹ ਯਾਨੀ ਉਹ ਬਜਟ ਵੀ ਜਿਹੜਾ ਹੈ ਉਹ ਕੋਸ਼ਿਸ਼ ਕਰ ਰਹੇ ਆ ਕਿ ਲਿਬਰਲ ਦੇ ਖਿਲਾਫ ਜਿਹੜਾ ਇਸਤੇਮਾਲ ਕੀਤਾ ਜਾਏ। ਤੇ ਮੈਂ ਸਮਝਦਾ ਕਿ ਇਸ ਕਿਸਮ ਦੇ ਹੱਥਕੰਡੇ ਜਿਹੜੇ ਆ ਉਹ ਖਾਸ ਤੌਰ ਤੇ ਇੰਟਰਨੈਸ਼ਨਲ ਵਰਲਡ ਜਾਂ ਗਲੋਬਲ ਹੁਣ ਵਿਲੇਜ ਜਿਹੜਾ ਹੈ ਇਹਦੇ ਅੰਦਰ ਦੇਰ ਪਾ ਨਹੀਂ ਹੁੰਦੇ, ਕਿਉਂਕਿ ਹੁਣ ਦੁਨੀਆ ਬਹੁਤ ਅੱਗੇ ਨਿਕਲ ਗਈ ਹੈ, ਲੋਕਾਂ ਦੀ ਸੋਚਾਂ ਤੇ ਖਾਸ ਤੌਰ ਤੇ ਇਹ ਜਿਹੜੀ ਨਵੀਂ ਪੀੜ੍ਹੀ ਆ ਇਹ ਸਾਡੇ ਕੋਲੋਂ ਬਹੁਤ ਜ਼ਿਆਦਾ ਜਾਗਰੂਕ ਹੈ। ਜੀ ਡਾਕਟਰ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਜਿਹੜਾ ਇਹ ਇੰਕਸ਼ਾਫ ਹੁਣ ਸਾਹਮਣੇ ਆਇਆ ਤੇ ਇੱਕ ਫੈਕਟਰ ਇਹਦੇ 'ਚ ਇਹ ਵੀ ਹੈ ਵੀ ਹੁਣ ਚੋਣਾਂ ਵੀ ਅਕਤੂਬਰ ਦੇ ਵਿੱਚ ਡਿਊ ਨੇ, ਉਹਦੇ ਵਿੱਚ ਵੀ ਫਿਰ ਲਿਬਰਲਸ ਤੇ ਕੰਜ਼ਰਵੇਟਿਵਸ ਦੀ ਜਿਹੜੀ ਆਪਸ ਦੇ ਵਿੱਚ ਟਸਲ ਹੈ ਉਹ ਵੀ ਚੱਲ ਰਹੀ ਹੈ ਇੱਕ ਪਾਸੇ, ਤੇ ਇੰਡੀਆ ਦੀ ਜਿਹੜੀ ਇਹ ਸਿੱਧੀ ਇੰਟਰੂਜਨ ਕਹੀ ਜਾ ਸਕਦੀ ਹੈ, ਇੰਟਰਫੀਅਰੈਂਸ ਕਹੀ ਜਾ ਸਕਦੀ ਹੈ ਸਿੱਖ ਮਾਮਲਿਆਂ ਦੇ ਵਿੱਚ, ਕੀ ਕਹਿਣਾ ਚਾਹੋਗੇ? ਦੇਖੋ, ਇਸ 'ਚ ਕੋਈ ਸ਼ੱਕ ਨਹੀਂ ਕਿ ਇੰਡੀਅਨ ਕਮਿਊਨਿਟੀ ਵੀ ਡਾਇਸਪੋਰਾ 'ਚ ਵੱਡੀ ਗਿਣਤੀ 'ਚ ਹੈ। ਗੁਜਰਾਤੀ ਤਾਂ ਪਹਿਲਾਂ ਹੀ ਸੀ ਕਿਉਂਕਿ ਗੁਜਰਾਤੀ ਸਿੰਧੀ ਪਹਿਲਾਂ ਹੀ ਬਾਹਰ ਨਿਕਲਦੇ ਰਹੇ ਔਰ IT ਸੈਕਟਰ ਦੇ ਥੱਲੇ ਬਹੁਤ ਸਾਰੇ ਕਰਨਾਟਕਾ ਔਰ ਆਂਧਰਾ ਔਰ ਤਾਮਿਲ ਵਾਲੇ ਵੀ ਬਾਹਰ ਨਿਕਲੇ।
ਔਰ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਸ਼ੁਰੂ ਤੋਂ ਹੀ ਡਾਇਸਪੋਰਾ ਹਿੰਦੂ ਕਮਿਊਨਿਟੀ ਨੂੰ ਇਸਤੇਮਾਲ ਕਰਦੀਆਂ ਰਹੀਆਂ ਨੇ ਆਪਣੇ ਨੈਸ਼ਨਲ ਇੰਟਰਸਟ ਨੂੰ ਅੱਗੇ ਤੋਰਨ ਦੇ ਲਈ। ਔਰ ਜੇ ਇਸ ਨੂੰ ਦੇਖਣਾ ਹੋਏ, ਔਰ ਇਹ ਕੈਨੇਡਾ ਵਾਲੀ ਜਿਹੜੀ ਡਿਵੈਲਪਮੈਂਟ ਦੀ ਤੁਸੀਂ ਗੱਲ ਕਰ ਰਹੇ ਹੋ, ਕਿਉਂਕਿ ਨੈਸ਼ਨਲ ਪੋਸਟ ਅਖਬਾਰ 'ਚ ਕੱਲ੍ਹ ਹੀ ਵੱਡਾ ਆਰਟੀਕਲ ਇਸ ਦੇ ਉੱਤੇ ਹੈ ਔਰ ਇਸ ਨੇ ਬੜੀ ਖਲਬਲੀ ਮਚਾਈ ਹੈ, ਕਿਉਂਕਿ ਜ਼ਾਹਰ ਹੈ ਕਿ ਜਿਹੜਾ ਪ੍ਰਿੰਸੀਪਲ ਸੈਕਟਰੀ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦਾ ਸੀ, ਉਹਦਾ ਇਹ ਕਹਿਣਾ ਵੀ ਕੰਜ਼ਰਵੇਟਿਵਸ ਦੇ ਨਾਲ ਮਿਲ ਕੇ ਮੋਦੀ ਨੇ ਸਕਰੂ ਕੀਤਾ ਲਿਬਰਲਸ ਨੂੰ। ਇਹ ਬਹੁਤ ਸੀਰੀਅਸ ਚਾਰਜ ਹੈ ਜੀ। ਔਰ ਇਹ ਠੀਕ ਹੈ ਕਿ ਹੁਣ ਗੱਲ ਸਾਹਮਣੇ ਆਣੀ ਸ਼ੁਰੂ ਹੋਈ। ਅਮਰੀਕਾ 'ਚ ਵੀ ਅੱਜ ਤੋਂ 10-12 ਸਾਲ ਪਹਿਲਾਂ ਇੱਕ ਲਲਿਤ ਗਾਦੀਆ ਕੇਸ ਹੋਇਆ ਸੀ, ਜਿਸ ਦੇ ਵਿੱਚ ਸੀ ਕਿ ਕਿਵੇਂ ਇੰਡੀਅਨ ਐਮਬੈਸੀ ਡਾਇਰੈਕਟਲੀ ਇਨਵੋਲਵ ਸੀ ਲਲਿਤ ਗਾਦੀਆ ਨੂੰ ਵਿਚੋਲਾ ਰੱਖ ਕੇ, ਕਿਉਂਕਿ $1000 ਤੋਂ ਜ਼ਿਆਦਾ ਤੁਸੀਂ ਡੋਨੇਸ਼ਨ ਨਹੀਂ ਦੇ ਸਕਦੇ ਪੂਰੇ ਸਾਲ ਦੇ ਵਿੱਚ, ਤੇ ਕਿਵੇਂ ਆਪਣੇ ਜਿਹੜੇ ਹਿੰਦੂ ਹੋਟਲ ਜਾਂ ਮੋਟਲ ਨੇ ਉਹਨਾਂ ਦੇ ਮਾਲਕਾਂ ਨੇ ਆਪਣੇ ਬਹਿਰਿਆਂ ਤੋਂ ਜਾਂ ਆਪਣੇ ਕੁਕਸ ਤੋਂ ਵੀ $1000 ਦੇ ਚੈੱਕ ਲਿਖਾ ਕੇ ਬਾਅਦ 'ਚ ਉਹਨਾਂ ਨੂੰ ਕੈਸ਼ ਦਿੱਤਾ। ਉਹਦੀ ਕਨਵਿਕਸ਼ਨ ਹੋਈ ਸੀ ਬਾਲਟੀਮੋਰ ਦੇ ਕੋਰਟ ਦੇ ਵਿੱਚ ਲਲਿਤ ਗਾਦੀਆ ਦੀ। ਸੋ ਇਹ ਇੰਟਰਫੇਰੈਂਸ ਹੁਣ ਕਿਸ ਹੱਦ ਤੱਕ ਪਹੁੰਚ ਗਈ ਹੈ, ਹੁਣ ਜ਼ਾਹਰ ਹੈ ਕਿ ਡਾਇਸਪੋਰਾ ਕਮਿਊਨਿਟੀਜ਼, ਉਹ ਭਾਵੇਂ ਇੰਡੀਅਨ ਹੋਣ, ਪਾਕਿਸਤਾਨੀ ਜਾਂ ਅਫਰੀਕਨ ਜਾਂ ਦੂਜੇ, ਹਮੇਸ਼ਾ ਲਿਬਰਲ ਪਾਰਟੀਆਂ ਦੀ ਹਮਾਇਤ ਕਰਦੇ ਰਹੇ ਨੇ, ਕਿਉਂਕਿ ਜ਼ਾਹਰ ਹੈ ਇਮੀਗ੍ਰੇਸ਼ਨ ਪਾਲਿਸੀਜ਼ ਹੋਣ, ਦੂਸਰੀਆਂ ਹੋਣ, ਲਿਬਰਲ ਕੈਨੇਡਾ 'ਚ ਲੇਬਰ ਹੈ, ਅਮਰੀਕਾ 'ਚ ਡੈਮੋਕ੍ਰੈਟ ਹੈ, ਕੈਨੇਡਾ 'ਚ ਲਿਬਰਲ ਜਾਂ NDP ਹੈ। ਲੇਕਿਨ ਐਸਾ ਕੀ ਹੋਇਆ ਆਲ ਆਫ ਏ ਸਡਨ ਕਿ ਇੰਗਲੈਂਡ ਦੇ ਵਿੱਚ ਪਿਛਲੀਆਂ ਚੋਣਾਂ ਦੇ ਵੇਲੇ ਕੰਜ਼ਰਵੇਟਿਵ ਪਾਰਟੀ ਦੀ ਹਮਾਇਤ ਦੇ ਉੱਤੇ ਸਾਰਿਆਂ ਨੇ ਹਿੰਦੂ ਜਿਹੜੀ ਮੈਜੋਰਟੀ ਆ ਉਸ ਪਾਸੇ ਆ ਗਏ, ਕਿਉਂਕਿ ਆਪਣੇ ਆਕਾਵਾਂ ਦੀ ਉਹਨਾਂ ਨੂੰ ਲਾਈਨ ਸੀ, ਕਿਉਂਕਿ ਇੰਡੀਆ ਦੇ ਵਿੱਚ RSS ਸਪਾਂਸਰਡ ਜਿਹੜੀ ਇਹ ਪਾਰਟੀ BJP ਐਕਸਟ੍ਰੀਮ ਰਾਈਟ ਵਿੰਗਰ ਹੈ, ਉਹ ਆਪਣਾ ਏਜੰਡਾ ਪਰਸਿਊ ਕਰ ਰਹੇ ਨੇ ਔਰ ਉਹਨਾਂ ਨੂੰ ਲੱਗਦਾ ਵੀ ਬਾਹਰਲੇ ਮੁਲਕਾਂ 'ਚ ਜਿਹੜਾ ਲਿਬਰਲਸ ਦਾ ਏਜੰਡਾ ਉਹਨਾਂ ਦੇ ਫਿੱਟ ਨਹੀਂ ਬਹਿੰਦਾ। ਸੋ ਇੰਗਲੈਂਡ ਦੇ ਵਿੱਚ ਖੁੱਲ੍ਹ ਕੇ 90% ਜਿਹੜੇ ਇੰਡੀਅਨ ਔਰੀਜਨ ਵਾਲੇ ਖਾਸ ਤੌਰ ਤੇ ਹਿੰਦੂ ਭਰਾ ਭੈਣਾਂ ਨੇ, ਉਹਨਾਂ ਨੇ ਕੰਜ਼ਰਵੇਟਿਵਸ ਦੀ ਹਮਾਇਤ ਕੀਤੀ। ਅਮਰੀਕਾ ਜਿਹੜੇ ਟ੍ਰੈਡੀਸ਼ਨਲੀ 95% ਜਿਹੜੇ ਨੇ ਉਹ ਲਿਬਰਲ ਮਾਈਂਡ ਦੇ ਔਰ ਡੈਮੋਕ੍ਰੇਟ ਸੀ, ਆਲ ਆਫ ਏ ਸਡਨ ਉਹ ਟਰੰਪ ਦੇ ਕਿਵੇਂ ਹਮਾਇਤੀ ਬਣ ਗਏ। ਹਿੰਦੂ ਫੈਡਰੇਸ਼ਨ ਨੇ ਮਿਲੀਅਨਸ ਆਫ ਡਾਲਰਸ ਰੇਜ਼ ਕੀਤੇ ਔਰ ਉਹ ਵੀ ਆ ਕੇ ਗਏ, ਉਹਨੇ ਕਿਹਾ ਨਿਊ ਜਰਸੀ 'ਚ ਆਈ ਲਾਈਕ ਹਿੰਦੂ। ਇਹੀ ਟ੍ਰੈਂਡ ਕੈਨੇਡਾ ਦੇ ਵਿੱਚ, ਕੈਨੇਡਾ ਜਿਵੇਂ ਮਲਕ ਸਾਹਿਬ ਨੇ ਕਿਹਾ ਹੋਰ ਵੀ ਖਤਰਨਾਕ ਹੈ, ਭਾਵੇਂ ਸਿੱਖ ਤਾਂ ਕੈਨੇਡਾ 'ਚ ਉਨੇ ਕਿਨੇ ਜਿੰਨੇ ਕਿ ਅਮਰੀਕਾ 'ਚ ਨੇ, ਪਰ ਅਮਰੀਕਾ 'ਚ 3000 ਮੀਲ ਸਪਰੈਡ ਆਊਟ ਨੇ, ਪੋਲੀਟੀਕਲ ਉਨਾ ਇਨਫਲੂਐਂਸ ਨਹੀਂ ਹੈ। ਹਾਲਾਂ ਹੁਣ ਅਸੀਂ ਇਫੈਕਟ ਕਰਦੇ ਹਾਂ, ਇਹੀ ਕਾਰਨ ਹੈ ਕਿ 50 ਤੋਂ ਜ਼ਿਆਦਾ ਕਾਂਗਰਸਮੈਨ ਇਸ ਵੇਲੇ US ਕਾਂਗਰੈਸ਼ਨਲ ਸਿੱਖ ਕਾਕਸ ਦਾ ਹਿੱਸਾ ਨੇ, ਜਿਨ੍ਹਾਂ ਨੂੰ ਨੈਗੇਟ ਕਰਨ ਦੇ ਲਈ ਇਹ ਕੋਸ਼ਿਸ਼ ਕਰਦੇ ਨੇ। ਪਰ ਕੈਨੇਡਾ 'ਚ ਸਿੱਖ ਪੋਪੂਲੇਸ਼ਨ ਵਾਈਜ਼ ਵੱਡੇ ਸ਼ਹਿਰਾਂ 'ਚ ਨੇ, ਉੱਥੇ 16-17 ਸੀਟਾਂ ਸਿੱਧੇ ਤੌਰ ਤੇ ਸਿੱਖ ਜਾਂ ਬਣਨਗੇ ਜਾਂ ਜਿਨ੍ਹਾਂ ਨੂੰ ਸਿੱਖ ਮਦਦ ਕਰਨਗੇ ਉਹ ਜਿੱਤਣਗੇ, ਤੇ ਬਾਕੀਆਂ ਦੇ ਉੱਤੇ ਵੀ ਉਹਨਾਂ ਦਾ ਸਾਈਜ਼ੇਬਲ ਮੈਂਬਰਸ਼ਿਪ, ਪਬਲਿਕ ਡੋਨੇਸ਼ਨ, ਪੋਲੀਟੀਕਲ ਡੋਨੇਸ਼ਨ ਇਹਦੇ 'ਚ ਰੋਲ ਹੈ। ਔਰ ਕੈਨੇਡਾ ਦਾ ਸਿੱਖ ਬਹੁਤ ਵੋਕਲ ਖਾਲਿਸਤਾਨ ਦੀ ਹਮਾਇਤ 'ਚ ਰਿਹਾ। ਇਹੀ ਕਾਰਨ ਹੈ ਕੈਨੇਡਾ 'ਚ 1985 'ਚ ਇਹਨਾਂ ਨੇ 에ਅਰ ਇੰਡੀਆ ਡਿਜ਼ਾਸਟਰ ਕਰਕੇ ਸਿੱਖ ਸਟਰਗਲ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾਇਆ। ਔਰ ਜਦੋਂ ਜਸਟਿਨ ਟਰੂਡੋ ਬਣਿਆ, ਇਹ ਸੈਕੰਡ ਜਨਰੇਸ਼ਨ ਪਿਓ ਵੀ ਇਹਨਾਂ ਦਾ ਪ੍ਰਾਈਮ ਮਿਨਿਸਟਰ ਕੈਨੇਡਾ ਦਾ ਸੀ, ਸਿੱਖਾਂ ਦਾ ਬਹੁਤ ਦੋਸਤ। ਉਹਦੇ ਪੀਰੀਅਡ 'ਚ ਪਹਿਲੀ ਵਾਰ ਇੱਕ ਟਰਬਨਡ ਸਿੱਖ ਗੁਰਬਖਸ਼ ਸਿੰਘ ਮੱਲੀ ਪਾਰਲੀਮੈਂਟ ਦੇ ਵਿੱਚ ਪਹੁੰਚੇ ਔਰ ਉਹਨੇ ਦਰਬਾਰ ਸਾਹਿਬ ਦੀ ਪਿਲਗ੍ਰਿਮੇਜ ਵੀ ਕੀਤੀ, ਜਾ ਕੇ ਰੁਮਾਲਾ ਵੀ ਭੇਟ ਕੀਤਾ। ਸੋ ਇਹ ਜਸਟਿਨ ਟਰੂਡੋ ਪਲਿਆ ਹੀ ਉਸ ਮਾਹੌਲ 'ਚ ਹੈ ਜਿੱਥੇ ਸਾਰੀ ਸਿੱਖਾਂ ਦਾ ਕਲਚਰ ਹੀ ਉਹਨਾਂ ਦਾ ਹਾਲਾ ਫ੍ਰੈਂਚ ਹੈ। ਲੇਕਿਨ ਜਸਟਿਨ ਟਰੂਡੋ ਨੇ ਜਦੋਂ ਇਹ ਗੱਲ ਫਖਰ ਦੇ ਨਾਲ ਅਮਰੀਕਨ ਯੂਨੀਵਰਸਿਟੀ ਦੇ ਵਿੱਚ ਮੈਰੀਲੈਂਡ 'ਚ ਕਹੀ ਸੀ, ਜਦੋਂ ਇੱਕ ਸਵਾਲ ਦੇ ਜਵਾਬ ਕਿ ਆਈ ਹੈਵ ਮੋਰ ਸਿੱਖਸ ਇਨ ਮਾਈ ਕੈਬਨਿਟ ਦੈਨ ਮੋਦੀ ਹੈਜ਼, ਲਾਈਨਸ ਜਦੋਂ ਡਰਾ ਹੋ ਗਈਆਂ ਸੀ, ਕਿਉਂਕਿ 4 ਮਿਨਿਸਟਰ ਫੁੱਲ ਫਲੈਜਡ 16-17 ਸਿੱਖ MP, ਇਹ ਕੋਈ ਛੋਟੀ ਪ੍ਰਾਪਤੀ ਨਹੀਂ ਸੀ। ਔਰ ਜਸਟਿਨ ਟਰੂਡੋ ਤੋਂ ਉਹਨਾਂ ਨੂੰ ਇਹ ਅੰਦਾਜ਼ਾ ਹੋ ਗਿਆ ਵੀ ਆਲਰੇਡੀ ਲਿਬਰਲਸ ਦਾ ਜਿਹੜਾ ਝੁਕਾਅ ਹੈ ਔਰ ਵੈਲ ਵਿਦ ਦਾ ਲਾਅ, ਚਾਰਟਰ ਆਫ ਰਾਈਟਸ ਤੁਹਾਨੂੰ ਹੱਕ ਦਿੰਦਾ ਹੈ, ਉਹਨਾਂ ਨੇ ਆਪਣਾ ਸਾਰਾ ਵੇਟ ਕੰਜ਼ਰਵੇਟਿਵਸ ਦੇ ਪਿੱਛੇ ਸੁੱਟਿਆ। ਇੰਡੀਅਨ ਏਜੰਸੀਆਂ ਨੇ ਹੌਲੀ ਪਹਿਲਾਂ ਆਪਣੇ ਭੌਂਕੇ ਅਮਰਿੰਦਰ ਤੋਂ ਹਰਜੀਤ ਸਿੰਘ ਸੱਜਣ ਦੀ ਜਿਹੜੀ ਪੰਜਾਬ ਵਿਜ਼ਿਟ ਸੀ ਉਹ ਸੈਬੋਟਾਜ ਕੀਤੀ, ਔਰ ਫਿਰ ਕਿਵੇਂ ਜਸਟਿਨ ਟਰੂਡੋ ਦੀ ਵਿਜ਼ਿਟ ਦੇ ਵੇਲੇ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਨੇ ਹਰਜੀਤ ਅਟਵਾਲ ਵਰਗਾ ਇੱਕ ਜਿਹੜਾ ਕ੍ਰਿਮੀਨਲ ਸੀ ਕਿਸੇ ਪੀਰੀਅਡ 'ਚ ਔਰ ਇਹਨਾਂ ਦੀ ਪੇਰੋਲ ਤੇ ਆ ਗਿਆ, ਉਹਦੀ ਫੋਟੋ ਮੇਕ ਸ਼ੋਰ ਕੀਤਾ ਕਿ ਉਹ ਸੈਂਟੂਰੇਜ ਦਾ ਹਿੱਸਾ ਵੀ ਬਣੇ। ਕੈਨੇਡੀਅਨ ਪ੍ਰਾਈਮ ਮਿਨਿਸਟਰ ਦੀ ਵਾਈਫ ਨਾਲ ਉਹਦੀ ਫੋਟੋ ਨੂੰ ਵਾਇਰਲ ਕੀਤਾ ਗਿਆ, ਇਹ ਦੱਸਣ ਲਈ ਕਿ ਜੀ ਜਸਟਿਨ ਟਰੂਡੋ ਤੇ ਦਹਿਸ਼ਤਗਰਦਾਂ ਦੇ ਨਾਲ ਰਲਿਆ ਹੋਇਆ। ਔਰ ਇਸ ਸਾਰੇ ਦੌਰ 'ਚ ਕੰਜ਼ਰਵੇਟਿਵਸ ਦਾ ਕੀ ਰੋਲ ਰਿਹਾ ਹੈ, ਇਹ ਜੇ ਜਸਟਿਨ ਟਰੂਡੋ ਦਾ ਪ੍ਰਿੰਸੀਪਲ ਜਿਹੜਾ ਮੇਨ ਸੈਕਟਰੀ ਔਰ ਐਡਵਾਈਜ਼ਰ ਉਹ ਕਹਿੰਦਾ, ਔਰ ਉਹਨੇ ਹੁਣ
ਅਕਤੂਬਰ ਦੇ ਵਿੱਚ ਜਿਹੜਾ ਇਲੈਕਸ਼ਨ ਕੈਂਪੇਨ ਹੈ ਉਹਨੂੰ ਵੀ ਰਨ ਕਰਨ ਦੇ ਵਿੱਚ ਉਹ ਲਿਬਰਲ ਦੇ ਵਿੱਚ ਹੋਣਾ ਹੈ। ਹਾਲਾਂ ਉਹਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੋਇਆ ਹੈ ਪ੍ਰਿੰਸੀਪਲ ਸੈਕਟਰੀ ਨੇ। ਸੋ ਇਹ ਗੱਲ ਪਬਲਿਕਲੀ ਇਹ ਕਹਿਣਾ, ਇਹ ਗੱਲ ਸਾਬਤ ਕਰਦੀ ਹੈ ਕਿ ਕਿਵੇਂ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਕੰਜ਼ਰਵੇਟਿਵ ਪਾਰਟੀ ਦੇ ਰਾਹੀਂ ਕੈਨੇਡੀਅਨ ਸਿੱਖਾਂ ਦੇ ਮਾਮਲਿਆਂ 'ਚ ਦਖਲਅੰਦਾਜ਼ੀ ਨਹੀਂ ਕਰ ਰਹੀਆਂ, ਉਹ ਕੈਨੇਡੀਅਨ ਪੋਲਿਟਿਕਸ ਨੂੰ ਵੀ ਗੰਦਲਾ ਕਰ ਰਹੀਆਂ। ਔਰ ਇਹੀ ਕਾਰਨ ਹੈ ਕਿ ਜੌਨ ਹਾਰਪਰ ਜਿਹਨੂੰ ਕਿ ਇੱਕ ਅਖੌਤੀ ਜਿਹੀ ਇੰਡੀਅਨ ਐਸੋਸੀਏਸ਼ਨ ਨੇ ਪਿਛਲੇ ਦਿਨਾਂ 'ਚ ਅਵਾਰਡ ਦਿੱਤਾ ਕਿ ਜੀ ਇੰਡੀਆ ਫਰੈਂਡਲੀ, ਔਰ ਉਹ ਕਹਿ ਰਿਹਾ ਜੀ ਕਿ ਲਿਬਰਲਸ ਆਰ ਵੈਰੀ ਸੌਫਟ ਔਨ ਖਾਲਿਸਤਾਨੀਜ਼, ਦੇ ਸ਼ੁੱਡ ਬੀ ਹਾਰਸ਼ ਔਨ ਦੈਮ। ਸੋ ਉਦੋਂ ਹੀ ਜ਼ਾਹਰ ਹੋ ਗਿਆ ਸੀ, ਲੇਕਿਨ ਹੁਣ ਇਹ ਇੱਕ ਸਿੱਧਾ ਸਬੂਤ, ਕਿਉਂਕਿ ਜਦੋਂ ਕੋਈ ਇਸ ਕਿਸਮ ਦਾ ਚਾਰਜ ਲਾਉਂਦਾ ਹੈ ਉਹਦੇ ਕੋਲ ਸਬੂਤ ਵੀ ਹੁੰਦੇ ਨੇ। ਔਰ ਕੰਜ਼ਰਵੇਟਿਵਸ ਇਸ ਵੇਲੇ ਬੈਕਫੁੱਟ ਤੇ ਚਲੇ ਗਏ ਨੇ, ਪਰ ਉਹਨਾਂ ਨੇ ਕਿਹਾ ਕਿ ਜੀ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਾਂਗੇ ਵੀ ਅਸੀਂ ਕੀ ਕਹਿਣਾ। ਉਹਦੇ ਤੋਂ ਜ਼ਾਹਰ ਹੈ ਕਿ ਕੰਜ਼ਰਵੇਟਿਵਸ ਦਾ ਵੀ ਇਹੀ ਮੁੱਦਾ ਆਉਣ ਵਾਲੀਆਂ ਚੋਣਾਂ ਦੇ ਵਿੱਚ ਹੋਏਗਾ, ਜਿਹਦੇ 'ਚ ਉਹ ਕੈਨੇਡਾ ਨੂੰ ਖਤਰਾ ਦਹਿਸ਼ਤਗਰਦੀ ਤੋਂ, ਔਰ ਦੂਜਾ ਕਿਉਂਕਿ ਇਸ ਵੇਲੇ ਉਹ ਕੰਜ਼ਰਵੇਟਿਵਸ ਅਮਰੀਕਾ ਦੇ ਹੋਣ, ਉਹ ਤਾਂ ਹੁਣ ਟਰੰਪ ਨੇ ਜਦੋਂ ਦਾ ਯੂ ਟਰਨ ਮਾਰਿਆ ਔਰ ਇੰਡੀਆ ਨੂੰ ਉਹਦੀ ਥਾਂ ਦਿਖਾਈ ਹੈ, ਹੁਣ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਹਨੇਰਾ ਕਿੱਥੇ ਹੈ ਤੇ ਚਾਨਣ ਕਿੱਥੇ ਹੈ। ਪਰ ਇੰਗਲੈਂਡ ਔਰ ਕੈਨੇਡਾ ਦੇ ਵਿੱਚ ਖੁੱਲ੍ਹ ਕੇ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਕੰਜ਼ਰਵੇਟਿਵਸ ਦੇ ਏਜੰਡੇ ਦੀ ਹਮਾਇਤ ਕਰ ਰਹੀਆਂ ਨੇ, ਕਿਉਂਕਿ ਉਹਦੇ ਥੱਲੇ ਉਹ ਸਿੱਖਾਂ ਨੂੰ ਵੀ ਔਰ ਪਾਕਿਸਤਾਨੀਆਂ ਨੂੰ ਇੱਕੋ ਸਟਿਕ ਦੇ ਨਾਲ ਬੀਟ ਕਰ ਸਕਦੇ, ਕਿਉਂਕਿ ਕੰਜ਼ਰਵੇਟਿਵਸ ਦੇ ਏਜੰਡੇ ਦੇ ਵਿੱਚ ਦਹਿਸ਼ਤਗਰਦੀ ਤੇ ਇਸ ਕਿਸਮ ਦੀਆਂ ਗੱਲਾਂ ਦੇ ਨਾਲ ਔਰ ਐਂਟਾਈ ਇਮੀਗ੍ਰੇਸ਼ਨ ਉਹਨਾਂ ਦਾ ਜਿਹੜਾ ਹੈ ਉਹ ਉਹਨਾਂ ਦੇ ਏਜੰਡੇ 'ਚ ਫਿੱਟ ਪੈਂਦਾ ਇੰਡੀਅਨਸ ਦੇ, ਕਿਉਂਕਿ ਉਹ ਆਪਣੇ ਆਪ ਨੂੰ ਵੀ ਇਹ ਦੱਸਦੇ ਨੇ ਜੀ ਸਾਨੂੰ ਦਹਿਸ਼ਤਗਰਦੀ ਤੋਂ ਬਹੁਤ ਖਤਰਾ ਹੈ, ਪਾਕਿਸਤਾਨੀ ਸਪਾਂਸਰਡ ਦਹਿਸ਼ਤਗਰਦੀ, ਔਰ ਬਾਹਰ ਇਹਨਾਂ ਦੇ ਉੱਤੇ ਨੱਥ ਪਾਓ। ਪਰ ਮੇਰਾ ਖਿਆਲ ਹੈ ਵੀ ਸਿੱਖਾਂ ਨੂੰ ਇਹ ਦੇਖਣਾ ਪਏਗਾ, ਅਕਤੂਬਰ ਦੀਆਂ ਚੋਣਾਂ ਨੇ ਅਰਾਊਂਡ, ਕਿ ਉਹਨਾਂ ਨੇ, ਕਿਉਂਕਿ ਇੱਕ NDP ਜਿਹੜੀ ਤੀਸਰੀ ਵੱਡੀ ਪਾਰਟੀ ਹੈ ਉਸ ਨੂੰ ਇਸ ਵੇਲੇ ਜਗਮੀਤ ਸਿੰਘ ਲੀਡ ਕਰ ਰਹੇ ਨੇ, ਇੱਕ ਸਿੱਖ, ਔਰ ਸਿੱਖ ਵੋਟ ਜਿਹੜੀ ਆ ਉਹ ਡਿਵਾਈਡ ਵੀ ਹੋਏਗੀ ਕਿ ਕੁਝ ਮਾਮਲਿਆਂ 'ਚ। ਔਰ ਇਸ ਗੱਲ ਦਾ ਅੰਦੇਸ਼ਾ ਹੈ ਕਿ ਅਕਤੂਬਰ ਚੋਣਾਂ ਤੋਂ ਬਾਅਦ ਕੋਈ ਵੀ ਪਾਰਟੀ ਸ਼ਾਇਦ ਐਬਸੋਲੂਟ ਮੈਜੋਰਿਟੀ ਨਾ ਲਿਜਾ ਸਕੇ ਔਰ ਲਿਬਰਲ ਔਰ NDP ਦੀ ਜੁਆਇੰਟ ਹਕੂਮਤ ਵੀ ਬਣ ਸਕਦੀ ਹੈ, ਜਿਹਦੇ ਜਗਮੀਤ ਸਿੰਘ ਦਾ ਇੱਕ ਮੇਨ ਰੋਲ ਹੋ ਸਕਦਾ ਹੈ। ਲੇਕਿਨ ਮੈਂ ਸਮਝਦਾ ਵੀ ਹੁਣ NDP ਨੂੰ ਕਿਸੇ ਨਾ ਕਿਸੇ ਲੈਵਲ ਤੇ ਅੰਡਰਸਟੈਂਡਿੰਗ ਲਿਬਰਲ ਦੇ ਨਾਲ ਕਰਨੀ ਚਾਹੀਦੀ ਹੈ, ਔਰ ਸਿੱਖਾਂ ਨੂੰ ਵੀ ਆਪਣੀ ਵੋਟ ਦਾ ਵਾਈਜ਼ ਸਿਆਣਪ ਭਰਿਆ ਇਸਤੇਮਾਲ ਕਰਨਾ ਚਾਹੀਦਾ ਹੈ, ਤਾਂ ਕਿ ਇਹ ਨਾ ਹੋਏ ਕਿ ਸਿੱਖ ਵੋਟ ਡਿਵਾਈਡਡ ਹੋਏ ਕੈਨੇਡਾ ਦੇ ਵਿੱਚ ਔਰ ਹਿੰਦੂ ਵੋਟ ਜਿਹੜੀ ਹੈ ਉਹ ਐਨ ਬਲਾਕ ਕੰਜ਼ਰਵੇਟਿਵਸ ਨੂੰ ਜਾ ਕੇ ਉਹਨਾਂ ਦੀ VOTING ਪ੍ਰੋਸੈਸ ਨੂੰ ਪ੍ਰਭਾਵਿਤ ਕਰੇ। ਜੀ ਬਿਲਕੁਲ ਡਾਕਟਰ ਸਾਹਿਬ, ਜਿਵੇਂ ਸਾਡੇ ਦਰਸ਼ਕ ਇਸ ਵਕਤ ਜਿਹੜੇ ਸਾਡੇ ਨਾਲ ਜੁੜੇ ਹੋਏ ਆ, ਉਮੀਦ ਕਰਦੇ ਆ ਅੱਜ ਦੀ ਗੱਲਬਾਤ ਪਸੰਦ ਆਈ ਹੋਵੇਗੀ ਤੇ ਜਿਹੜੀ ਇਹ ਕੈਨੇਡਾ ਦੇ ਵਿੱਚ ਡਿਵੈਲਪਮੈਂਟ ਹੋਈ ਆ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਇਹਦੇ ਤੇ ਨਵਾਂ ਜਦੋਂ ਕੋਈ ਗੱਲ ਸਾਹਮਣੇ ਆਉਂਦੀ ਹੈ ਜਾਂ ਅਕਤੂਬਰ ਦੇ ਵਿੱਚ ਜਿਵੇਂ ਚੋਣਾਂ ਦਾ ਜ਼ਿਕਰ ਹੋਇਆ ਡਾਕਟਰ ਸਾਹਿਬ ਨੇ ਮੈਂਸ਼ਨ ਕੀਤਾ, ਆਉਣ ਵਾਲਾ ਸਮਾਂ ਦੱਸੇਗਾ ਕਿ ਗੱਲ ਜਾਂਦੀ ਕਿੱਧਰ ਨੂੰ ਆ, ਕਿ ਜਿਹੜੇ ਮਨਸੂਬੇ ਹੈਗੇ ਆ ਜਾਂ ਜਿਹੜੀਆਂ ਇਹ ਚਾਲਾਂ ਚੱਲੀਆਂ ਜਾ ਰਹੀਆਂ ਨੇ ਉਹ ਕਿਸ ਹੱਦ ਤੱਕ ਕਾਮਯਾਬ ਹੁੰਦੀਆਂ ਨੇ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਬਹੁਤ ਬਹੁਤ ਧੰਨਵਾਦ। ਦੁਬਾਰਾ ਫਿਰ ਤੁਹਾਡੇ ਨਾਲ ਅਗਲੇ ਹਫਤੇ ਸੋਮਵਾਰ ਨੂੰ ਮੁਲਾਕਾਤ ਹੋਵੇਗੀ। ਮਲਿਕ ਸਾਹਿਬ, ਡਾਕਟਰ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।